ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ ਤੇ ਨਜ਼ਰ ਮਾਰਦੇ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ 4082722500, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹੁਣ ਚੋਣਾਂ ਦਾ ਲੱਗਦਾ ਕਿ ਬਿਗਲ ਵੱਜੀ ਗਿਆ ਆ, ਤੇ ਚੋਣ ਕਮਿਸ਼ਨ ਵੱਲੋਂ 5 ਰਾਜਾਂ ਦੀਆਂ ਤਿਆਰੀਆਂ ਦਾ ਜਾਇਜ਼ਾ। ਦੇਖੋ, ਇੱਕ ਤਾਂ ਜਿਹੜਾ ਪਹਿਲਾਂ ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਜਿਹੜਾ ਨਵਾਂ ਵੇਰੀਐਂਟ ਹੈ ਓਮੀਕਰੋਨ, ਇਹਦੇ ਕਰਕੇ ਡਿਲੇ ਹੋ ਜਾਣ ਚੋਣਾਂ, ਇਹਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਆ। ਲਗਭਗ ਇਹ ਕਿਹਾ ਜਾ ਸਕਦਾ ਹੈ ਕਿ ਸੰਭਾਵਨਾ ਨਹੀਂ ਗੀ ਇਸ ਤਰ੍ਹਾਂ ਦੀ। ਇਹਦੇ ਦਰਮਿਆਨ ਜਿਹੜਾ ਚੋਣ ਕਮਿਸ਼ਨ ਆ, ਉਹਨੇ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਣੀਪੁਰ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ, ਇਹਦੇ ਸੰਬੰਧੀ ਵਿਸ਼ੇਸ਼ ਮੀਟਿੰਗਸ ਕੀਤੀਆਂ ਨੇ। ਔਰ ਜਿਹੜੇ ਪੰਜਾਬ ਤੇ ਉੱਤਰਾਖੰਡ, ਜਿਹੜੇ ਕਿ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਸੂਬੇ ਨੇ, ਇਹਨਾਂ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਗੱਲਬਾਤ ਲੰਮੀ ਕੀਤੀ ਗਈ ਹੈ। ਕੁਛ ਜਿਹੜੀਆਂ ਹਦਾਇਤਾਂ ਨੇ ਉਹ ਚੋਣ ਕਮਿਸ਼ਨ ਦੇ ਵੱਲੋਂ ਦਿੱਤੀਆਂ ਗਈਆਂ ਨੇ ਇਹਨਾਂ ਰਾਜਾਂ ਨੂੰ ਜਿੱਥੇ ਜਿੱਥੇ ਚੋਣਾਂ ਹੋਣੀਆਂ ਨੇ। ਇੱਕ ਤਾਂ ਇਹ ਕਿਹਾ ਕਿ ਚੋਣਾਂ ਤੋਂ ਪਹਿਲਾਂ ਡਿਊਟੀ ਕਰਨ ਵਾਲੇ ਜਿੰਨੇ ਵੀ ਨੇ ਉਹਨਾਂ ਸਾਰਿਆਂ ਦੇ ਵੈਕਸੀਨ ਲੱਗੇ ਹੋਏ ਹੋਣ। ਨਵਾਂ ਜਿਹੜਾ ਵੇਰੀਐਂਟ ਹੈ ਓਮੀਕਰੋਨ, ਉਹਦੇ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਆ। ਚੋਣਾਂ ਮੁਲਤਵੀ ਹੋਣ ਦੀ ਕੋਈ ਸੰਭਾਵਨਾ ਜਿਹੜੀ ਉਹ ਨਹੀਂ ਹੈਗੀ। ਜਿਹੜਾ ਚੋਣ ਕਮਿਸ਼ਨ ਆ ਉਹ ਆਪਣੇ ਮਿੱਥੇ ਹੋਏ ਸਮੇਂ ਦੇ ਉੱਤੇ ਰਹਿਣਾ ਚਾਹੁੰਦਾ। ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ, ਮਣੀਪੁਰ ਦੇ ਜਿਹੜੇ ਸਿਹਤ ਸਕੱਤਰ ਨੇ, ਉਹਨਾਂ ਦੇ ਨਾਲ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਉੱਤੇ ਵੀ ਚਰਚਾ ਕੀਤੀ ਗਈ। ਹਾਲਾਂਕਿ ਪੰਜਾਬ ਦੇ ਵਿੱਚ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਓਮੀਕਰੋਨ ਦੇ ਕੇਸ ਪੰਜਾਬ ਦੇ ਵਿੱਚ ਨਹੀਂ ਅਜੇ ਤੱਕ ਕੋਈ ਆਇਆ। ਹਾਂ, ਇੰਨਾ ਜ਼ਰੂਰ ਹੈ ਕਿ ਠੰਡ ਦਾ ਮੌਸਮ ਹੈ, ਠੰਡ ਦੇ ਮੌਸਮ ਦੇ ਵਿੱਚ ਜਿਹੜੇ ਕਰੋਨਾ ਦੇ ਕੇਸ ਨੇ ਉਹ ਜ਼ਰੂਰ ਮੁਲਕ ਪੱਧਰ ਦੇ ਉੱਤੇ ਵਧੇ ਨੇ। 24 ਘੰਟਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਇਹ ਨਵਾਂ ਵੇਰੀਐਂਟ ਹੈ, ਇਹਦੇ 156 ਕੇਸ ਆਏ ਨੇ, ਜਿਹੜੇ ਹੁਣ ਤੱਕ ਜਦੋਂ ਦਾ ਵੇਰੀਐਂਟ ਆਇਆ ਉਹਦੇ ਨਾਲ ਆਉਣ ਵਾਲਾ ਸਭ ਤੋਂ ਵੱਡਾ ਇਹ ਅੰਕੜਾ ਹੈ। ਟੋਟਲ ਜਿਹੜੇ ਕੇਸ ਨੇ ਮੁਲਕ ਭਰ ਦੇ ਵਿੱਚ 578 ਨੇ ਇਸ ਨਵੇਂ ਵੇਰੀਐਂਟ ਦੇ, ਔਰ 578 ਦੇ ਵਿੱਚੋਂ 151 ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਠੀਕ ਹੋ ਚੁੱਕੇ ਹੋਏ ਨੇ। ਫਿਲਹਾਲ ਚੋਣ ਕਮਿਸ਼ਨ ਦੇ ਸਟੈਂਡ ਦੇ ਅਨੁਸਾਰ ਚੋਣਾਂ ਮੁਲਤਵੀ ਹੋਣ ਦੀ ਸੰਭਾਵਨਾ ਨਹੀਂ ਹੈਗੀ। ਜੇ ਮੁਲਤਵੀ ਹੁੰਦੀ ਆ ਤਾਂ ਉਹ ਕਿਉਂਕਿ ਰਾਸ਼ਟਰਪਤੀ ਰਾਜ ਲਾਉਣਾ ਪੈਣਾ, ਤੇ ਅਜਿਹਾ ਕਰਨਾ ਨਹੀਂ ਚਾਹੁੰਦਾ ਚੋਣ ਕਮਿਸ਼ਨ। ਇਸ ਕਰਕੇ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਮਿੱਥੇ ਸਮੇਂ ਦੇ ਉੱਤੇ ਹੋਣਗੀਆਂ। 3 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਪੰਜਾਬ ਫੇਰੀ ਉਲੀਕੀ ਜਾ ਰਹੀ ਹੈ। ਇਹਦਾ ਮਤਲਬ ਇਹ ਕਿ 3 ਤਰੀਕ ਦੀ ਫੇਰੀ ਤੋਂ ਬਾਅਦ ਕਿਸੇ ਵੇਲੇ ਵੀ ਮੁੜ ਕੇ ਜਿਹੜਾ ਇੱਥੇ ਚੋਣ ਜ਼ਾਬਤਾ ਉਹ ਲੱਗ ਸਕਦਾ। ਸੰਭਾਵੀ ਰੂਪ ਦੇ ਵਿੱਚ 5 ਤਰੀਕ ਨੂੰ ਲੱਗ ਸਕਦਾ। ਇੱਕ ਖਬਰ ਇਹ ਵੀ ਆ ਰਹੀ ਹੈ ਕਿ 4 ਤਰੀਕ ਨੂੰ ਹੁਣ UPSC ਦੀ ਮੀਟਿੰਗ ਹੈ, ਜਿਹਦੇ ਵਿੱਚ DGP ਸੰਬੰਧੀ ਵੀ ਫੈਸਲਾ ਲਿਆ ਜਾ ਸਕਦਾ, ਜਿਹੜੀ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਕੈਂਸਲ ਕਰ ਦਿੱਤੀ ਗਈ ਸੀਗੀ। ਸੋ ਇਹ ਲਗਭਗ ਤੈਅ ਆ। ਹਾਂ, ਹੁਣ ਇਸ ਗੱਲ ਦੇ ਉੱਤੇ ਜ਼ਰੂਰ ਜਿਹੜੀ ਆ ਉਹ ਚਰਚਾ ਚੱਲ ਰਹੀ ਆ ਵੀ ਪੰਜਾਬ ਵੋਟਾਂ ਵਾਲੇ ਮਾਮਲੇ ਦੇ ਵਿੱਚ ਪਹਿਲੀ ਲਿਸਟ ਦੇ ਵਿੱਚ ਆਉਂਦਾ ਜਾਂ ਆਖਰੀ। ਜਿਵੇਂ ਸਮਝਿਆ ਜਾ ਰਿਹਾ, ਚੋਣ ਕਮਿਸ਼ਨ ਇੰਡੀਪੈਂਡੈਂਟ ਤਾਂ ਰਿਹਾ ਨਹੀਂ, ਸਭ ਨੂੰ ਪਤਾ ਕਿ ਭਾਜਪਾ ਸ਼ਾਇਦ ਇਹ ਚਾਹੁੰਦੀ ਆ ਕਿ ਉਹ ਇੱਥੇ ਥੋੜਾ ਕੰਮ ਹੋਰ ਕਰੇ ਤੇ ਉਹਦੇ ਕਰਕੇ ਇਹ ਲਾਸਟ ਲਿਸਟ ਦੇ ਵਿੱਚ ਆ ਸਕਦਾ। ਜੇ ਲਾਸਟ ਲਿਸਟ ਦੇ ਵਿੱਚ ਆਉਂਦਾ ਤੇ ਇਹਦਾ ਮਤਲਬ ਇਹ ਹੋਊਗਾ ਜੀ ਕਿ ਇੱਥੇ ਜਿਹੜੀਆਂ ਚੋਣਾਂ ਨੇ ਉਹ
ਫਰਵਰੀ ਦੇ ਅਖੀਰ ਦੇ ਵਿੱਚ ਹੋਣਗੀਆਂ। ਜੇ ਪਹਿਲੀ ਲਿਸਟ ਦੇ ਵਿੱਚ ਆਉਂਦਾ ਤੇ ਫਿਰ ਉਹੀ 5 6 7 ਫਰਵਰੀ ਦੇ ਨੇੜੇ ਤੇੜੇ ਵੋਟਾਂ ਪੈ ਸਕਦੀਆਂ ਨੇ। ਇੱਥੇ ਇੱਕੋ ਦਿਨ ਦੇ ਵਿੱਚ ਵੋਟਾਂ ਪੈਣੀਆਂ ਨੇ। ਜਿੱਥੇ ਫੇਜ਼ ਦੇ ਵਿੱਚ ਵੋਟਾਂ ਪੈਣੀਆਂ ਨੇ ਉਹ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਸੂਬਾ ਹੈ ਜੀ। ਤੇ ਅੱਗੇ ਜਦੋਂ ਇਲੈਕਸ਼ਨਾਂ ਹੋਣੀਆਂ ਆ ਤੇ ਸਿਆਸੀ ਪੰਡਤ ਆ ਜ਼ਰੂਰ ਅੰਦਾਜ਼ੇ ਲਾਉਂਦੇ ਹੋਣਗੇ, ਕੁਛ ਨਾ ਕੁਛ ਭਵਿੱਖਬਾਣੀ ਵੀ ਕਰਦੇ ਹੋਣਗੇ, ਪਰ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਣਕਿਆਸੀ ਜਿੱਤ ਤੇ ਸਿਆਸੀ ਪੰਡਤ ਵੀ ਹੈਰਾਨ ਹੋ ਗਏ। ਬਿਲਕੁਲ ਜੀ, ਇਹ ਵਾਕਿਆ ਹੀ ਅਣਕਿਆਸੀ ਜਿੱਤ ਹੈ। ਕਿਸੇ ਨੇ ਇਹ ਨਹੀਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਦੀ ਜਿੱਤ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਦੇ ਵਿੱਚ ਮਿਲ ਸਕਦੀ ਹੈ। ਬਲਕਿ ਜੇ ਤੁਸੀਂ ਦੇਖਿਆ ਹੋਵੇ ਤਾਂ ਇੱਕੋ ਜਿਹੜੀ ਰੈਲੀ ਸੀਗੀ ਉਹ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਆ ਕੇ ਕੀਤੀ। ਪਰ ਇੱਥੇ ਸਾਰਾ ਹੀ ਉਲਟ ਫੇਰ ਜਿਹੜਾ ਉਹ ਨਵੇਂ ਲੋਕਾਂ ਨੇ ਖਾਸ ਤੌਰ ਦੇ ਉੱਤੇ ਕਰ ਦਿੱਤਾ, ਜਿਹਦੇ ਵਿੱਚ ਯੂਥ ਕਾਫੀ ਵੱਡੀ ਗਿਣਤੀ ਦੇ ਵਿੱਚ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਚੋਣਾਂ ਵੀ ਲੜੀਆਂ ਤੇ ਚੋਣਾਂ ਦੇ ਵਿੱਚ ਪਾਰਟਿਸਿਪੇਟ ਵੀ ਕੀਤਾ। ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ ਦੇ ਵਿੱਚ ਵੱਡੀ ਸੰਨ ਲਾਉਣ ਦੇ ਵਿੱਚ ਸਫਲ ਰਹੀ ਆਮ ਆਦਮੀ ਪਾਰਟੀ। ਪਿਛਲੀ ਵਾਰੀ ਪੂਰਨ ਬਹੁਮਤ ਦੇ ਨਾਲ ਉਹਨੇ ਚੰਡੀਗੜ੍ਹ ਦੀ ਜਿਹੜੀ ਸਰਕਾਰ ਹੈ ਕੇਂਦਰੀ ਸ਼ਾਸਿਤ ਰਾਜ ਦੀ, ਉਹਦੇ ਉੱਤੇ ਕਬਜ਼ਾ ਕੀਤਾ ਸੀਗਾ ਪੂਰਨ ਬਹੁਮਤ ਦੇ ਨਾਲ। ਔਰ 2016 ਦੇ ਵਿੱਚ ਉਦੋਂ ਕਿਉਂਕਿ 26 ਸੀਟਾਂ ਸੀਗੀਆਂ, ਹੁਣ ਜਿਹੜੇ ਨਾਲ ਦੇ ਪਿੰਡ ਸੀ ਉਹਨਾਂ ਨੂੰ ਨਾਲ ਰਲਾ ਲਿਆ ਗਿਆ ਸੀ ਤੇ 35 ਸੀਟਾਂ ਹੋ ਗਈਆਂ ਚੰਡੀਗੜ੍ਹ ਦੀਆਂ। ਭਾਰਤੀ ਜਨਤਾ ਪਾਰਟੀ ਜਿਹਨੇ ਪਿਛਲੀ ਵਾਰੀ 26 ਚੋਂ ਉਹਨੇ 20 ਜਿੱਤ ਲਈਆਂ ਸੀਗੀਆਂ, ਉਹਨੂੰ ਇਸ ਵਾਰੀ 12 ਸੀਟਾਂ ਦੇ ਉੱਤੇ ਜਿਹੜਾ ਉਹ ਤਸੱਲੀ ਕਰਨੀ ਪਈ। 35 ਦੇ ਵਿੱਚੋਂ 14 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਗਈ। ਨਿਗਮ ਦੇ ਵਿੱਚ 9 ਸੀਟਾਂ ਜਿਹੜੀਆਂ ਉਹ ਵਧੀਆਂ ਨੇ। ਕਾਂਗਰਸ ਜਿਹੜੀ ਆ ਉਹਨੂੰ 8 ਸੀਟਾਂ ਮਿਲੀਆਂ। ਹਾਂ, ਜਿੱਥੋਂ ਤੱਕ ਵੋਟ ਸ਼ੇਅਰ ਹੈ, ਵੋਟ ਸ਼ੇਅਰ ਪਰਸੈਂਟੇਜ ਦੇ ਹਿਸਾਬ ਦੇ ਨਾਲ ਜ਼ਰੂਰ ਕਾਂਗਰਸ ਦਾ ਵੱਧ ਰਿਹਾ। 29.79% ਟੋਟਲ ਵੋਟ ਕਾਂਗਰਸ ਨੂੰ ਪਈ, ਜਦੋਂ ਕਿ ਭਾਜਪਾ ਨੂੰ 29.30% ਵੋਟਾਂ ਪਈਆਂ। ਔਰ ਆਮ ਆਦਮੀ ਪਾਰਟੀ 27.8% ਵੋਟਾਂ ਲੈ ਕੇ 14 ਸੀਟਾਂ ਜਿੱਤ ਗਈ। ਸਭ ਤੋਂ ਵੱਡਾ ਝਟਕਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਹੀ ਲੱਗਿਆ। ਜਿਹੜੇ ਇਹਦੇ ਪੁਰਾਣੇ ਸਾਥੀ ਸੀ ਉਹਨਾਂ ਦਾ ਕੋਈ ਸਾਥ ਨਹੀਂ ਮਿਲਿਆ। 21 ਨੰਬਰ ਜਿਹੜਾ ਵਾਰਡ ਹੈ ਉਹਦੇ ਵਿੱਚੋਂ ਭਾਜਪਾ ਦੇ ਇੰਨੇ ਮੰਦੇ ਹਾਲਾਤ ਰਹੇ ਕਿ ਉਹਦਾ ਮੇਅਰ ਸਾਬਕਾ ਦੇਵੇਸ਼ ਮੋਦਗਿਲ ਉਹ ਚੋਣ ਹਾਰ ਗਿਆ। ਵਾਰਡ ਨੰਬਰ 26 ਦੇ ਵਿੱਚ ਸਾਬਕਾ ਮੇਅਰ ਰਜੇਸ਼ ਕਾਲੀਆ ਉਹ ਵੀ ਚੋਣ ਹਾਰ ਗਿਆ। ਔਰ ਇੱਥੋਂ ਭਾਜਪਾ ਦਾ ਇੱਕ ਨਰਿੰਦਰ ਮੈਦਾਨ ਜਿਹੜਾ ਉਹ ਚੋਣ ਦੇ ਵਿੱਚ ਡਟਿਆ ਸੀ। ਆਮ ਆਦਮੀ ਪਾਰਟੀ ਨੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ, ਉਹਦੇ ਨਾਲ ਇੱਥੇ ਬਾਜੀ ਜਿਹੜਾ ਉਹ ਪਲਟਣ ਦੇ ਵਿੱਚ ਸਫਲ ਰਿਹਾ। ਜਿਹੜੇ ਚੋਣ ਲੜ ਰਹੇ ਮੇਅਰ ਰਵੀਕਾਂਤ ਸ਼ਰਮਾ ਨੂੰ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਹਰਾ ਦਿੱਤਾ। ਵਾਰਡ ਨੰਬਰ 21 ਤੋਂ ਭਾਜਪਾ ਦਾ ਸਾਬਕਾ ਮੇਅਰ ਦੇਵੇਸ਼ ਮੋਦਗਿਲ 3 ਵਾਰੀ ਵਾਰਡ ਤੋਂ ਜਿੱਤਦਾ ਆ ਰਿਹਾ ਸੀਗਾ। ਆਮ ਆਦਮੀ ਪਾਰਟੀ ਦੇ ਜਿਹੜੇ ਬਿਲਕੁਲ ਇੱਕ ਨਵੇਂ ਚਿਹਰੇ ਨਵੇਲੇ ਕੈਂਡੀਡੇਟ ਨੇ ਉਹਦਾ ਮੁੱਦਾ ਮਾਰਤਾ, ਜਿਹੜੀ ਜੀ ਉਹਦੀ 3 ਵਾਰੀ ਦੀ ਜਿੱਤੀ ਹੋਈ। ਔਰ 25 ਤੋਂ ਆਮ ਆਦਮੀ ਪਾਰਟੀ ਦੇ ਇੱਕ ਬਿਲਕੁਲ ਅਨਨੋਨ ਫੇਸ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵੱਡੇ ਆਗੂ ਅਰੁਣ ਸੂਦ ਨੂੰ ਉੱਥੋਂ ਜਿਹੜਾ ਜੀ ਉਹ ਜਿਹਨੇ ਵਿਜੇ ਰਾਣਾ ਨੂੰ ਹਰਾ ਦਿੱਤਾ ਜੀ। ਤੋ ਇਹ ਬੜੀਆਂ ਨਵੀਆਂ ਡਿਵੈਲਪਮੈਂਟ ਜਿਹੜੀਆਂ ਉਹ ਚੰਡੀਗੜ੍ਹ ਦੀਆਂ ਹੋਈਆਂ। ਹੁਣ ਹਾਰਨ ਤੋਂ ਬਾਅਦ ਇਹ ਕਹੀ ਜਾਂਦੇ ਨਹੀਂ ਇਹਦਾ ਕੋਈ ਫਰਕ ਨਹੀਂ ਪੈਣਾ। ਫਰਕ ਤਾਂ ਇਹਦਾ ਜਿਹੜਾ ਉਹ ਪੈਂਦਾ। ਔਰ ਹਾਲਾਂਕਿ ਕਿਸੇ ਪਾਰਟੀ ਨੂੰ ਮੈਜੋਰਿਟੀ ਨਹੀਂ ਮਿਲੀ, ਜਿਹੜੀਆਂ 19 ਸੀਟਾਂ ਚਾਹੀਦੀਆਂ ਨੇ ਔਰ 14 ਆਮ ਆਦਮੀ ਪਾਰਟੀ ਦੇ ਕੋਲੇ ਨੇ ਤੇ 12 ਭਾਜਪਾ ਦੇ ਕੋਲੇ ਨੇ। ਐਕਚੁਅਲੀ ਜਿਹੜੀ ਅਕਾਲੀ ਦਲ ਨੂੰ ਇੱਥੇ ਇੱਕੋ ਸੀਟ ਲੱਭੀ ਔਰ ਉਹਦਾ ਜਿਹੜਾ ਵੋਟ ਸ਼ੇਅਰ ਸੀਗਾ ਉਹ 13.36% ਰਹਿ ਗਿਆ ਸਿਰਫ। ਔਰ ਇੱਕ ਸੀਟ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਮਤਲਬ ਕਿ ਇਹਦੇ ਨਾਲ ਕੋਈ ਜ਼ਿਆਦਾ ਉਹਨਾਂ ਦਾ ਵੇਟ ਨਹੀਂ ਲੱਗਣਾ। ਜਿਹੜੀ ਕਾਂਗਰਸ ਹੈ ਉਹਦੇ ਜਿਹੜੇ ਜਿੱਤੇ ਨੇ ਇਥੋਂ ਉਹ ਕਿੱਧਰ ਨੂੰ ਜਾਣਗੇ? ਕੀ ਉਹ ਕਾਂਗਰਸ ਛੱਡਦੇ ਆ? ਇਹਦੇ ਉੱਤੇ ਵੱਡਾ ਸਵਾਲ ਹੈ। ਜੇ ਬਾਹਰੋਂ ਸਪੋਰਟ ਕਰਦੇ ਨੇ
ਤੇ ਫਿਰ ਇਹ ਕਿਹਾ ਜਾ ਸਕਦਾ ਕਿ ਸ਼ਾਇਦ ਆਮ ਆਦਮੀ ਪਾਰਟੀ ਬਾਹਰੋਂ ਸਪੋਰਟ ਨਾ ਲਵੇ ਉਹਨਾਂ ਦੀ, ਇਸ ਕਰਕੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਫੋਕਸ ਹੈ ਉਹ ਪੰਜਾਬ ਦੀਆਂ ਚੋਣਾਂ ਦੇ ਉੱਤੇ ਹੈ। ਜੇ ਤਾਂ ਉਹ ਛੱਡ ਕੇ ਆਉਂਦੇ ਆ ਆਮ ਆਦਮੀ ਪਾਰਟੀ 'ਚ, ਫਿਰ ਤਾਂ ਇਹ ਉੱਥੇ ਮੇਅਰ ਬਣਾਉਣ ਵੱਲ ਨੂੰ ਵਧਣਗੇ, ਬਾਹਰੋਂ ਸਪੋਰਟ ਲੈ ਕੇ ਸ਼ਾਇਦ ਨਹੀਂ ਬਣਾਉਣਗੇ ਉਹ, ਇਸ ਕਰਕੇ ਕਿ ਫਿਰ ਪੰਜਾਬ ਦੇ ਵਿੱਚ ਇਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਜੇ ਬਾਹਰੋਂ ਸਪੋਰਟ ਉਹ ਕਾਂਗਰਸ ਤੋਂ ਲੈਂਦੇ ਆ। ਦੂਜੇ ਪਾਸੇ ਜਿਹੜੇ ਇਹਨਾਂ ਦੇ ਜਿੱਤੇ ਮੈਂਬਰ ਨੇ ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਠਹਿਰਾਇਆ ਗਿਆ, ਇਸ ਕਰਕੇ ਕਿ ਜਿਸ ਤਰੀਕੇ ਦੇ ਨਾਲ ਡਬਲ ਇੰਜਨ ਵਾਲੀ ਸਰਕਾਰ ਜਿਹੜੀ ਆ ਉਹ ਖਰੀਦੋ ਫਰੋਖਤ ਕਰਦੀ ਆ, ਵੀ ਨਵੇਂ ਜਿੱਤੇ ਨੇ ਕਿਤੇ ਚੁੱਕ ਚੁਕਾ ਕੇ ਨਾ ਲੈ ਜਾਣ। ਜੀ ਜੀ, ਸਦਾ ਹੀ ਏਦਾਂ ਕਰਦੇ ਆ ਉਹ ਤਾਂ। ਅੱਗੇ ਅਮਰਿੰਦਰ ਢੀਂਡਸਾ ਤੇ ਭਾਜਪਾ ਦੇ ਨਾਲ ਗੱਠਜੋੜ ਦੇ ਲਈ ਨੰਗੇ ਪੈਰੀਂ ਹਾਜ਼ਰ ਹੋਏ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਕਿਸੇ ਵੇਲੇ ਇੱਥੇ ਕਪਤਾਨ ਸਾਹਿਬ ਦੇ ਨੇੜੇ ਤੇੜੇ ਵਾਲੇ ਫੋਨ ਵੀ ਬਾਹਰ ਰਖਵਾ ਲੈਂਦੇ ਹੁੰਦੇ ਸੀਗੇ। ਇਹਦੇ ਵਿੱਚ ਸਭ ਨੂੰ ਯਾਦ ਹੈ ਕਿ ਸੁਨੀਲ ਜਾਖੜ ਹੁਰੀ ਵੀ ਸ਼ਾਮਲ ਰਹੇ ਨੇ, ਜਿਨ੍ਹਾਂ ਦਾ ਫੋਨ ਬਾਹਰ ਰਖਵਾ ਲਿਆ ਜਾਂਦਾ ਸੀ। ਜੇ ਤੁਸੀਂ ਫੋਟੋ ਦੇਖਦੇ ਹੋ ਤੇ ਫੋਟੋ ਇਸ ਵੇਲੇ ਵਾਹਵਾ ਚਰਚਿਤ ਹੋਈ ਹੈ। ਜਿਹੜੇ ਤਾਂ ਗ੍ਰਹਿ ਮੰਤਰੀ ਨੇ ਉਹ ਤਾਂ ਪਾ ਕੇ ਬੈਠੇ ਆ ਆਪਣੀਆਂ ਜਿਹੜੀਆਂ ਚੱਪਲਾਂ ਹੀ ਆ ਭਾਵੇਂ, ਤੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਤੇ ਕੈਪਟਨ ਅਮਰਿੰਦਰ ਸਿੰਘ ਹੁਰੀ ਉਹਨਾਂ ਦੀਆਂ ਜੁੱਤੀਆਂ ਵੀ ਲੁਹਾਈਆਂ ਹੋਈਆਂ, ਲੁਹਾ ਕੇ ਮਤਲਬ ਕਿ ਅੰਦਰ ਗਏ ਨੇ। ਚਲੋ ਹੋ ਸਕਦਾ ਕਿਤੇ ਕਲਚਰ ਕੁਝ ਥਾਵਾਂ ਦੇ ਉੱਤੇ ਹੈਗਾ ਵੀ ਹੈ ਜੁੱਤੀ ਲਾ ਕੇ ਤੁਸੀਂ ਘਰ ਦੇ ਅੰਦਰ ਜਾਣਾ, ਪਰ ਜਿਹਦੇ ਘਰ ਦੇ ਵਿੱਚ ਮੀਟਿੰਗ ਹੋਈ ਆ ਉਹ ਜੁੱਤੀ ਪਾ ਕੇ ਬੈਠਾ। ਤੇ ਇਸ ਕਰਕੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਤੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਇੱਥੇ ਜਾ ਕੇ ਮੁਲਾਕਾਤ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ਤਿੰਨ ਧਿਰੀ ਫਰੰਟ ਬਣ ਜਾ ਰਿਹਾ ਉਹਦਾ ਖਾਕਾ ਤਿਆਰ ਕੀਤਾ ਗਿਆ। ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਤੇ ਚਾਹੇ ਸੁਖਦੇਵ ਸਿੰਘ ਢੀਂਡਸਾ ਨੇ, ਜੇ ਤੁਸੀਂ ਗਰਾਊਂਡ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦਾ ਇੱਥੇ ਸਰਗਰਮੀਆਂ ਦੇਖਦੇ ਹੋ ਤੇ ਉਹ ਸਿਫਰ ਨੇ, ਲਗਭਗ ਸਿਫਰ ਨੇ। ਨਾ ਤਾਂ ਸੁਖਦੇਵ ਸਿੰਘ ਢੀਂਡਸਾ ਹੋਰੀ ਬਾਹਰ ਨਿਕਲ ਰਹੇ ਆ ਕਿਉਂਕਿ ਉਹ ਇਸ ਚੀਜ਼ ਦਾ ਫੈਸਲਾ ਹੀ ਨਹੀਂ ਲੈ ਪਾ ਰਹੇ ਕਿ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕੀਤਾ ਜਾਵੇ ਜਾਂ ਨਾ। ਹੁਣ ਉਹਨਾਂ ਦੀ ਮਜਬੂਰੀ ਇਹ ਬਣ ਗਈ ਆ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨਾ, ਕਿਉਂਕਿ ਜਿਹੜਾ ਇਹਨਾਂ ਨੇ ਸੰਯੁਕਤ ਅਕਾਲੀ ਦਲ ਬਣਾਇਆ, ਇੱਕ ਤਾਂ ਉਹਦੇ ਵਿੱਚ ਜਿਹੜੇ ਛੱਡ ਗਏ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ। ਦੂਜਾ ਜਿਹੜਾ ਇਹਨਾਂ ਦਾ ਆਧਾਰ ਹੈ ਉਹ ਨਿਰੋਲ ਪੇਂਡੂ ਵੋਟ ਹੈ। ਪੇਂਡੂ ਵੋਟ ਦੇ ਉੱਤੇ ਨਿਰਭਰ ਨੇ ਜਿਹੜਾ ਅਕਾਲੀ ਦਲ, ਕੋਈ ਵੀ ਅਕਾਲੀ ਦਲ ਆ ਉਹ ਪੇਂਡੂ ਵੋਟਾਂ ਦੇ ਉੱਤੇ ਨਿਰਭਰ ਹੈ। ਭਾਰਤੀ ਜਨਤਾ ਪਾਰਟੀ ਪ੍ਰਤੀ ਗੁੱਸਾ ਜਿਹੜਾ ਲੋਕਾਂ ਦਾ ਜਾਂ ਕਿਸਾਨਾਂ ਦਾ, ਉਹ 3 ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਘੱਟ ਨਹੀਂ ਹੋਇਆ। ਉਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਗੁੱਸਾ ਹੈਗਾ। ਆਪਾਂ ਹੁਣੇ ਚੰਡੀਗੜ੍ਹ ਦੀ ਗੱਲ ਕੀਤੀ ਆ, ਉੱਥੇ ਕਿਸਾਨ ਅੰਦੋਲਨ ਦਾ ਪ੍ਰਭਾਵ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੈਟਬੈਕ ਉੱਥੇ ਭਾਜਪਾ ਨੂੰ ਵੱਜੀ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਪਿੰਡਾਂ ਚੋਂ ਉੱਠ ਕੇ ਚੰਡੀਗੜ੍ਹ ਵੀ ਗਏ ਨੇ ਪਿਛਲੇ ਸਾਲਾਂ ਦੇ ਦੌਰਾਨ, ਤੇ ਔਰ ਉਹ ਚੌਂਕਾਂ ਦੇ ਉੱਤੇ ਖੜਦੇ ਰਹੇ ਨੇ। ਇਸ ਕਰਕੇ ਇਹ ਗੁੱਸੇ ਨੂੰ ਵੀ ਆਪਾਂ ਇਹਦੇ ਨਾਲ ਜੋੜ ਕੇ ਦੇਖ ਸਕਦੇ ਹਾਂ। ਸ਼ਾਇਦ ਇਸੇ ਕਰਕੇ ਸੁਖਦੇਵ ਸਿੰਘ ਢੀਂਡਸਾ ਹੋਰੀ ਜੱਕੋ ਤੱਕੀ ਦੇ ਵਿੱਚ ਸਨ। ਉਹ ਚਾਹੁੰਦੇ ਸਨ ਕਿ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਚੋਣ ਸਮਝੌਤਾ ਹੋ ਜੇ। ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਚੋਣ ਸਮਝੌਤਾ ਉਹਨਾਂ ਲਈ ਅੜਿੱਕਾ ਇਸ ਚੀਜ਼ ਦਾ ਬਣ ਰਿਹਾ ਕਿ ਸੰਗਰੂਰ ਜਿਹੜਾ ਲੋਕ ਸਭਾ ਉੱਥੋਂ ਹਾਰੇ ਹੋਏ ਨੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਉੱਥੋਂ ਭਗਵੰਤ ਮਾਨ ਹੋਰੀ ਮੈਂਬਰ ਪਾਰਲੀਮੈਂਟ ਨੇ। ਹੁਣ ਉਹ ਉੱਥੋਂ ਦੀਆਂ ਸੰਗਰੂਰ ਦੀਆਂ ਸੀਟਾਂ ਉਹਨਾਂ ਦੇ ਵਾਸਤੇ ਛੱਡ ਕੇ ਆਪਣੇ ਵਾਸਤੇ ਸਿਆਸੀ ਖੂਹ ਕਿਵੇਂ ਪੁੱਟ ਸਕਦੇ ਆ ਜਿਹਦੇ ਵਿੱਚ ਉਹ ਡਿੱਗ ਪੈਣ ਆਪ ਹੀ। ਇਸ ਕਰਕੇ ਮਜਬੂਰੀ ਦੇ ਤਹਿਤ, ਕਿਉਂਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਹੋਰੀ ਵੱਖਰੇ ਹੋਏ ਆ, ਉਹ ਇਸੇ ਕਰਕੇ ਵੱਖਰੇ ਹੋਏ ਸੀਗੇ ਕਿ ਬਾਦਲ ਦਾ ਜਿਹੜਾ ਦਲ ਹੈ ਉਹਦਾ ਹੁਣ ਆਧਾਰ ਨਹੀਂ ਰਿਹਾ, ਤੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸਮਝੌਤਾ ਕਰਨਾ ਉਹ ਉਹਨਾਂ ਦੇ ਨਾਲ ਸਮਝੌਤਾ ਕਰਨਗੇ। ਪਰ ਉਦੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਸੁਖਦੇਵ ਸਿੰਘ ਢੀਂਡਸਾ ਹੋਰੀ ਸਟਕ ਹੋ ਗਏ ਇਸ ਮਾਮਲੇ 'ਚ। ਸਟਕ ਉਹ ਅੱਜ ਵੀ ਨੇ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਥਾਪੜਾ ਥੂਪੜਾ ਦੇ ਕੇ ਸ਼ਾਇਦ ਲੈ ਗਏ ਨੇ ਵੀ ਸ਼ੇਰ ਬਣ। ਔਰ ਕੱਲ ਦਾ ਇਹ ਵੀ ਚੱਲ ਰਿਹਾ ਕਿ ਇਹ 0 ਜਮਾ 0 ਵਾਲੇ ਹੀ ਇਕੱਠੇ ਹੋ ਗਏ।
ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਆਧਾਰ ਪੰਜਾਬ ਦੇ ਵਿੱਚ ਖੁਰ ਗਿਆ, ਇਹ ਸਭ ਨੂੰ ਪਤਾ ਹੈ। ਹਾਂ, ਉਹਨਾਂ ਦੀ ਵੋਟ ਜਿਹੜੀ ਹੈ ਉਹ ਵੋਟ ਦੀ ਆਸ ਜਿਹੜੀ ਆ ਉਹਨਾਂ ਨੂੰ ਸ਼ਹਿਰੀ ਵੋਟਾਂ ਦੇ ਉੱਤੇ ਹੈ। ਭਾਰਤੀ ਜਨਤਾ ਪਾਰਟੀ ਸ਼ਹਿਰਾਂ ਵਾਲੀਆਂ ਸੀਟਾਂ ਤੋਂ ਲੜਨਾ ਚਾਹੁੰਦੀ ਆ। ਪੇਂਡੂ ਖੇਤਰਾਂ ਦੇ ਵਿੱਚ ਉਹ ਇਹਨਾਂ ਦੋਨਾਂ ਧੜਿਆਂ ਨੂੰ ਧੱਕਣ ਦੇ ਰੌਂ ਦੇ ਵਿੱਚ ਆ ਕਿ ਉੱਥੇ ਤੁਸੀਂ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਨਾਲ ਪ੍ਰਚਾਰ ਕਰੋ। ਭਾਰਤੀ ਜਨਤਾ ਪਾਰਟੀ ਦਾ ਨਿਸ਼ਾਨਾ 2022 ਘੱਟ 24 ਜ਼ਿਆਦਾ। ਉਹ ਇਹ ਸਮਝਦੇ ਆ ਜੇ ਇੱਕ ਵਾਰੀ ਪੈਰ ਲੱਗ ਗਏ ਇਹਨਾਂ ਦੇ ਨਾਲ ਹੀ ਲੱਗ ਗਏ, ਫਿਰ ਅਗਲੀ ਵਾਰੀ ਅਸੀਂ ਆਪਣੇ ਪੈਰ ਆਪੇ ਜਿਹੜੇ ਉਹ ਲਾ ਲਵਾਂਗੇ। ਤੇ 24 ਦੇ ਵਿੱਚ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਇਹ ਸੋਚਦੀ ਹੈ ਕਿ ਵੱਡੇ ਰਾਜਾਂ ਦੇ ਵਿੱਚੋਂ ਹੋਣ ਵਾਲੇ ਨੁਕਸਾਨ ਨੂੰ ਉਹ ਕਵਰ ਕਰਨ ਦੀ ਕੋਸ਼ਿਸ਼ ਕਰੂਗੀ ਛੋਟੇ ਰਾਜਾਂ ਦੇ ਵਿੱਚ, ਪੰਜਾਬ ਵਰਗਿਆਂ ਨੂੰ 3-3 4-4 ਸੀਟਾਂ ਲੋਕ ਸਭਾ ਦੀਆਂ ਉੱਥੋਂ ਜਿੱਤਣ ਵਾਲੀ ਸਥਿਤੀ ਨੂੰ। ਉਹ ਇਸ ਤਰੀਕੇ ਦੀ ਗੇਮ ਜਿਹੜੀ ਉਹ ਖੇਡ ਰਹੀ ਹੈ। ਜੇ ਤੁਸੀਂ ਤਿੰਨਾਂ ਨੂੰ ਦੇਖੋਗੇ ਤੇ ਤਿੰਨੇ ਆਪੋ ਆਪਣੀ ਗੇਮ ਦੇ ਉੱਤੇ ਨੇ, ਆਪੋ ਆਪਣੀ ਖੇਡ ਦੇ ਉੱਤੇ ਨੇ। ਇਹ ਤਿੰਨ ਧਿਰੀ ਖੇਡ ਜਿਹੜੀ ਆ ਉਹ ਪੰਜਾਬ ਦੇ ਵਾਸਤੇ ਕਿਸ ਪਾਸੇ ਵੱਲ ਨੂੰ ਪੰਜਾਬ ਨੂੰ ਲੈ ਕੇ ਜਾਊਗੀ ਇਹ ਵੇਖਣਾ ਹੋਊਗਾ। ਉਂਝ ਵੈਸੇ ਬਹੁਤਾ ਜਿਹੜੀ ਨਿਗਾਹ ਹੈ ਇਸ ਵੇਲੇ 3 ਤਰੀਕ ਨੂੰ ਪ੍ਰਧਾਨ ਮੰਤਰੀ ਦੀ ਹੋਣ ਵਾਲੀ ਸੰਭਾਵੀ ਫੇਰੀ ਦੇ ਉੱਤੇ ਲੱਗੀ ਹੋਈ। ਕੋਈ ਪਤਾ ਨਹੀਂ ਜੀ, ਲੋਕ ਵੀ ਫੇਸਬੁੱਕ ਪੜ੍ਹ ਕੇ ਇਦਾਂ ਦੇ ਹੀ ਸਵਾਲ ਕਰ ਰਹੇ ਆ ਵੀ ਹਾਂ ਉਹਨੇ ਸਾਨੂੰ ਆਹ ਦੇ ਦੇਵੇ, ਆਹ ਦੇ ਦੇਵੇ। ਸਾਡਾ ਹੱਕ ਬਣਦਾ ਆ, ਸਾਡਾ ਪੰਜਾਬ ਦਾ ਹੀ ਆ ਬਹੁਤਾ ਕੁਛ, ਤੇ ਉਹਨੇ ਕੋਲੋਂ ਕੀ ਦੇਣਾ ਸਾਨੂੰ। ਦੇਖੋ 3 ਤਰੀਕ ਨੂੰ ਕੀ ਹੁੰਦਾ ਆ। ਤੇ ਆਪਾਂ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ, ਉਹ ਬੋਲਦੇ ਕਾਫੀ ਆ, ਪੁਲਿਸ ਤੇ ਲਗਾਤਾਰ ਨੀਵੇਂ ਪੱਧਰ ਦੇ ਬਿਆਨ ਦੇ ਕੇ ਘਿਰ ਗਏ। ਦੇਖੋ ਐਕਚੁਅਲੀ ਕੀ ਆ ਵੀ ਜਦੋਂ ਇੱਕ ਵਾਰੀ ਤਾਂ ਬੰਦੇ ਨੇ ਮੰਨ ਲਓ ਕਿਸੇ ਚੀਜ਼ ਨੂੰ ਬੋਲ ਦਿੱਤਾ, ਉਸ ਤੋਂ ਬਾਅਦ ਜੇ ਇਹ ਹੋਇਆ ਕਿ ਗਲਤੀ ਨਾਲ ਬੋਲਿਆ ਗਿਆ ਤੇ ਉਹਨੂੰ ਬੰਦਾ ਸੁਧਾਰ ਲਵੇ। ਅੱਵਲ ਤਾਂ ਸਿਆਣੇ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ। ਉਹ ਤੋਲਦੇ ਤਾਲਦੇ ਘੱਟ ਹੀ ਨੇ, ਬੋਲ ਬਾਲ ਕੇ ਫਿਰ ਤੋਲਦੇ ਫਿਰਦੇ ਨੇ ਕਿ ਆਹ ਕੀ ਹੋ ਗਿਆ। ਤੇ ਇਹ ਆ ਕਿ ਉਹ ਬਾਰ-ਬਾਰ ਜਿਹੜਾ ਬਿਨਾਂ ਟੋਲੇ ਬੋਲੀ ਜਾ ਰਹੇ ਨੇ। ਪਹਿਲਾਂ ਤਾਂ ਇੱਕ ਜਗ੍ਹਾ ਦੇ ਉੱਤੇ ਜਾ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਉੱਥੇ ਚੀਮਾ ਨਵਤੇਜ ਚੀਮਾ ਉਹਦੇ ਚੋਣ ਰੈਲੀ 'ਚ ਕਹਿਤਾ ਵੀ ਆਹ ਲੱਠੇ ਵਰਗਾ MLA ਬਣਾਉਣਾ ਜਿਹੜਾ ਇੱਕ ਦਬਕਾ ਮਾਰਦਾ ਤੇ ਸਾਹਮਣੇ ਪੁਲਿਸੀਆ ਜਿਹੜਾ ਉਹਦੀ ਪੈਂਟ ਗਿੱਲੀ ਹੋ ਜਾਂਦੀ ਹੈ। ਇੱਥੋਂ ਤੱਕ ਇਸ ਨੀਵੇਂ ਪੱਧਰ ਦੀ ਭਾਸ਼ਾ ਉਹਨਾਂ ਨੇ ਵਰਤੀ ਹੈ। ਚਾਹੋ ਇੱਥੇ ਰੁਕੇ ਨਹੀਂ, ਬਟਾਲੇ ਦੇ ਵਿੱਚ ਜਾ ਕੇ ਉੱਥੇ ਸੇਖੜੀ ਦੇ ਜਿਹੜਾ ਕਰ ਰਹੇ ਸੀ ਚੋਣ ਦੇ ਵਾਸਤੇ ਪ੍ਰਚਾਰ ਜਾਂ ਉਹਦੇ ਵਾਸਤੇ ਰੈਲੀ ਕਰਨਗੇ, ਉੱਥੇ ਜਾ ਕੇ ਸੇਖੜੀ ਦੇ ਉੱਤੇ ਹੱਥ ਮਾਰ ਕੇ ਉੱਥੇ ਇਹ ਗੱਲ ਫੇਰ ਬੋਲ ਦਿੱਤੀ। ਇੱਕ ਵਾਰੀ ਨਹੀਂ, ਤੁਸੀਂ ਬਾਰ-ਬਾਰ ਉਹੀ ਗੱਲ ਜਿਹੜੀ ਉਹ ਰਿਪੀਟ ਕਰ ਰਹੇ ਹੋ। ਕਿੰਨੀ ਕੁ ਸਿਆਣਪ ਹੈ ਇਹ। ਫਿਰ ਉਸ ਚੀਜ਼ ਨੂੰ ਤੁਸੀਂ ਹਵਾ ਦੇ ਰਹੇ ਹੋ। ਜਿਹੜੇ ਉਹਨਾਂ ਦੇ ਨਾਲ ਦੇ ਸਲਾਹਕਾਰ ਨੇ ਉਹ ਇੱਥੇ ਮੈਂ ਸੁਣ ਰਿਹਾ ਸੀ 1-2 ਥਾਵਾਂ ਦੇ ਉੱਤੇ, ਉੱਥੇ ਤਰਕ ਇਹ ਦੇ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਵੀ ਪੁਲਿਸ ਵਾਲਿਆਂ ਨੂੰ ਗਲਤ ਬੋਲਦੇ ਆ ਔਰ ਉਹਨਾਂ ਨੇ ਬਾਰ-ਬਾਰ ਪੁਲਿਸ ਵਾਲਿਆਂ ਨੂੰ ਧਮਕਾਇਆ। ਇਹ 'ਚ ਕੋਈ ਸ਼ੱਕ ਨਹੀਂ, ਸੁਖਬੀਰ ਸਿੰਘ ਬਾਦਲ ਨੇ ਧਮਕਾਇਆ। ਸੁਖਬੀਰ ਸਿੰਘ ਬਾਦਲ ਨੇ ਤਾਂ IG ਰੈਂਕ ਦੇ ਇੱਕ ਆਫੀਸਰ ਦੇ ਬਾਰੇ ਦੇ ਵਿੱਚ ਇਹ ਵੀ ਕਹਿ ਦਿੱਤਾ ਸੀਗਾ ਜੀ ਉਹ ਮੇਰੇ ਪੈਰਾਂ ਦੇ ਵਿੱਚ ਪੈ ਗਿਆ ਸੀ। ਜਾਂ ਕੱਲ ਹੀ ਈਵਨ ਅੰਮ੍ਰਿਤਸਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਹਨਾਂ ਦੇ ਉੱਤੇ ਤਵਾ ਲਾਉਂਦਿਆਂ ਇਹ ਕਹਿਤਾ ਕਿ 500 ਰੁਪਏ ਦੇ ਵਿੱਚ ਵਿਕ ਜਾਂਦੇ ਆ ਪੁਲਿਸ ਵਾਲੇ। ਸੋ ਇਹ ਜਿਹੜੇ ਆ ਪੁਲਿਸ ਦੇ ਉੱਤੇ ਜਿਵੇਂ ਤਵਾ ਲੱਗ ਰਿਹਾ, ਪੰਜਾਬ ਪੁਲਿਸ ਨੂੰ ਇਹਦੇ ਸੰਬੰਧੀ ਜਿਹੜਾ ਉਹ ਗੁੱਸਾ ਲੱਗਣਾ ਸੀ ਤੇ ਲੱਗ ਰਿਹਾ। ਹੁਣ ਕੁਝ ਵੀਡੀਓਜ਼ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੇ ਹੋਣੇ ਆ, ਕੁਝ ਪੁਲਿਸ ਆਫੀਸਰਸ ਦੇ ਆਏ ਆ ਕਿ ਜੇ ਤੁਸੀਂ ਕਿਸੇ ਨੂੰ ਟਾਰਗੇਟ ਕਰ ਰਹੇ ਹੋ ਤੇ ਉਹਦਾ ਨਾਮ ਲੈ ਕੇ ਟਾਰਗੇਟ ਕਰ ਦਿਓ। ਜੇ ਕੋਈ ਕਰਪਟ ਹੈ ਤੇ ਉਹ ਡਰਦਾ ਹੋਊਗਾ ਸਿਆਸਤਦਾਨਾਂ ਤੋਂ। ਸਾਰੇ ਤਾਂ ਕਰਪਟ ਨਹੀਂ ਹੈਗੇ ਨਾ। ਤੁਸੀਂ ਸਾਰਿਆਂ ਨੂੰ ਇਹ ਕਹਿ ਸਕਦੇ ਹੋ ਕਿ ਜਿਹੜੇ ਸਿਆਸਤਦਾਨ ਨੇ ਉਹ ਇੱਕ ਦਬਕਾ ਮਾਰਨਗੇ ਤੇ ਉਹਦੇ ਨਾਲ ਉਹਨਾਂ ਦੀ ਜਿਹੜਾ ਜੀ ਜੋ ਕੁਛ ਉਹ ਲਫ਼ਜ਼ ਵਰਤ ਰਹੇ ਆ ਬਾਰ-ਬਾਰ, ਉਹ ਲਫ਼ਜ਼ੇਰ ਦੇ ਉੱਤੇ ਵਰਤਦਿਆਂ ਉਹੀ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਾਡੇ ਨੇਤਾ ਕਿਸ ਪੱਧਰ ਤੱਕ ਡਿੱਗ ਪੈਂਦੇ ਆ। ਹੁਣ ਇਹ ਕਹਿੰਦੇ ਆ ਕਿ 500 ਰੁਪਏ ਦੇ ਵਿੱਚ ਵਿਕ ਜਾਂਦੇ ਆ ਪੁਲਿਸ ਵਾਲੇ। ਫਿਰ ਤੁਸੀਂ ਕੀ ਸੁਧਾਰ ਕੀਤਾ ਉਹਨਾਂ ਦਾ ਪਿਛਲੇ ਸਮਿਆਂ ਦੇ ਦੌਰਾਨ? ਸਰਕਾਰਾਂ ਤਾਂ ਤੁਹਾਡੀਆਂ ਰਹੀਆਂ। ਇਹ 500 ਰੁਪਏ ਦੇ ਵਿੱਚ ਵਿਕਣ ਦੀ ਜਿਹੜੀ ਗੱਲ ਆ ਉਹਨੂੰ ਤੁਸੀਂ ਸੁਧਾਰਿਆ ਕਿਉਂ ਨਹੀਂ? ਕਿੱਥੇ ਗਲਤੀਆਂ ਹੋਈਆਂ, ਕਿਸ ਜਗ੍ਹਾ ਦੇ ਉੱਤੇ ਗਲਤੀਆਂ ਹੋਈਆਂ? ਉਹਨੂੰ ਕਰਪਟ ਕਰਨ ਦੇ ਵਿੱਚ ਪੁਲਿਸ ਨੂੰ ਕਿਹਨੇ ਵੱਡਾ ਰੋਲ ਨਿਭਾਇਆ? ਉਹਨੂੰ ਸਿਆਸੀ ਜੂਲੇ ਦੇ ਹੇਠ ਕਿਹਨੇ ਲਿਆਂਦਾ? ਹੁਣ ਇਹ ਵਿਵਾਦ ਜਿਹੜਾ ਵੱਧਦਾ ਇੱਥੋਂ ਤੱਕ ਚਲੇ ਗਿਆ ਕਿ ਚੰਡੀਗੜ੍ਹ ਪੁਲਿਸ ਦਾ ਇੱਕ DSP ਹੈ ਦਿਲਸ਼ੇਰ ਸਿੰਘ ਚੰਦੇਲ,
ਉਹਨੇ ਨਵਜੋਤ ਸਿੰਘ ਸਿੱਧੂ ਨੂੰ ਮਾਨਹਾਨੀ ਦਾ ਨੋਟਿਸ ਭੇਜ ਕੇ 21 ਦਿਨਾਂ ਦੇ ਵਿੱਚ ਜਨਤਕ ਰੂਪ ਦੇ ਵਿੱਚ ਮਾਫੀ ਮੰਗਣ ਲਈ ਕਿਹਾ। ਇਹ ਵੀ ਕਿਹਾ ਕਿ ਮਾਫੀ ਨਹੀਂ ਮੰਗੀ ਤਾਂ ਡੀਐਸਪੀ ਨੇ ਕਿਹਾ ਕਿ ਕ੍ਰਿਮੀਨਲ ਕਾਰਵਾਈ ਕੀਤੀ ਜਾਊਗੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਸੀਗਾ ਉਹ ਵੱਖ-ਵੱਖ ਥਾਵਾਂ ਦੇ ਉੱਤੇ ਆਪਣੇ ਬਿਆਨ ਦਿੱਤੇ ਸੀ, ਜਿਹਨੂੰ ਆਧਾਰ ਬਣਾਇਆ ਗਿਆ ਇਹਦੇ ਵਿੱਚ। ਉਧਰ ਜਿਹੜਾ ਇੱਥੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਉਹਨੇ ਪੁਲਿਸ ਤੋਂ ਮਾਫੀ ਮੰਗੀ ਹੈ। ਸੋਸ਼ਲ ਮੀਡੀਆ ਦੇ ਉੱਤੇ ਉਹਨੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਨੇਤਾ ਨੂੰ ਏਦਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ। ਪੁਲਿਸ ਨੇ ਜਾਨ ਦੀ ਬਾਜੀ ਲਾ ਕੇ ਅੱਤਵਾਦ ਦੇ ਖਿਲਾਫ ਲੜਾਈ ਲੜੀ, ਇਹ ਉਹਨੇ ਕਿਹਾ, ਤੇ ਇਸ ਕਰਕੇ ਇਹਨਾਂ ਨੂੰ ਏਦਾਂ ਨਹੀਂ ਕਿਹਾ ਜਾ ਸਕਦਾ। ਪਰ ਬਿੱਟੂ ਨੇ ਤਾਂ ਇਹ ਗੱਲ ਕਹੀ ਨਹੀਂ। ਮਾਫੀ ਜਿਹੜੀ ਉਹ ਬਿੱਟੂ ਮੰਗ ਰਿਹਾ। ਨਵਜੋਤ ਸਿੰਘ ਸਿੱਧੂ ਜੇ ਮਾਫੀ ਨਹੀਂ ਮੰਗ ਰਹੇ ਇਸ ਮਾਮਲੇ ਦੇ ਉੱਤੇ, ਬਲਕਿ ਆਪਣੇ ਬਿਆਨ ਨੂੰ ਅੱਗੇ ਜਾ ਕੇ ਹੋਰ ਰਿਪੀਟ ਕਰ ਰਹੇ ਹੈ, ਤੇ ਮੁਸ਼ਕਲਾਂ ਖੜੀਆਂ ਕਰ ਸਕਦਾ। ਜਿਹੜਾ ਇਹ ਦਿੱਤਾ ਗਿਆ ਮਾਨਹਾਨੀ ਦਾ ਨੋਟਿਸ, ਉਹਦੇ ਵਿੱਚ ਉਹਨੇ ਪੈਸੇ ਦੀ ਡਿਮਾਂਡ ਨਹੀਂ ਕੀਤੀ, ਮਾਫੀ ਦੀ ਡਿਮਾਂਡ ਕੀਤੀ। ਉਹ ਕਹਿੰਦਾ ਪੈਸੇ ਦੀ ਨਹੀਂ ਸਾਨੂੰ ਚਾਹੀਦਾ ਕਿ ਮੈਂ ਇੰਨੇ ਕਰੋੜ ਦਾ ਹਰਜਾਨੇ ਦਾ ਕੇਸ ਕਰ ਰਿਹਾ। ਉਹਨੇ ਕਿਹਾ ਮੈਂ ਸਿਰਫ ਇੱਕ ਇੱਜ਼ਤ ਦੇ ਵਾਸਤੇ ਕਹਿ ਰਿਹਾ ਕਿ ਪੁਲਿਸ ਦੀ ਬੇਇੱਜ਼ਤੀ ਹੋਈ ਹੈ, ਇਸ ਕਰਕੇ ਇਹਦੀ ਮੁਆਫੀ ਜਿਹੜੀ ਉਹ ਮੰਗੀ ਜਾਵੇ, ਕਿਉਂਕਿ ਇਲੈਕਸ਼ਨਾਂ ਨੇ, ਅੱਜ ਨਹੀਂ ਤਾਂ ਭਲਕੇ ਮਾਫੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਮੰਗਣੀ ਪੈਣੀ ਆ। ਪਰ ਉਦੋਂ ਪਹਿਲਾਂ ਬੋਲ ਜਿਹੜੇ ਆ ਜੀ ਉਹ ਸੁਖਬੀਰ ਸਿੰਘ ਬਾਦਲ ਦੇ ਵੀ ਵਿਗੜ ਗਏ ਕਿ ਇਹ 500 ਰੁਪਏ ਦੇ ਵਿੱਚ ਜਿਹੜਾ ਉਹ ਵਿਕ ਜਾਂਦੇ ਆ ਤੇ ਚਵਾਨੀ ਵੀ ਨਹੀਂ ਛੱਡਦੇ। ਬਿਲਕੁਲ, ਲੀਡਰ ਤਾਂ ਪੁਲਿਸ ਇੱਕ ਦੂਜੇ ਨੂੰ ਜਾਣਦੇ ਆ। ਤੇ ਅੱਗੇ ਲੁਧਿਆਣਾ ਬੰਬ ਕਾਰਡ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ। ਦੇਖੋ, ਇਸ ਮਾਮਲੇ ਦੇ ਉੱਤੇ ਵੈਸੇ ਜਿਹੜੀ ਇੱਕ ਖਬਰ ਆ ਰਹੀ ਆ, ਉਹ ਇਹ ਵੀ ਕਿਹਾ ਜਾ ਰਿਹਾ ਕਿ ਜਰਮਨੀ ਦੇ ਵਿੱਚ ਇੱਕ ਜਸਵਿੰਦਰ ਸਿੰਘ ਮੁਲਤਾਨੀ ਆ, ਉਹ ਜਿਹੜਾ ਕਿ ਸਿੱਖਸ ਫਾਰ ਜਸਟਿਸ ਦਾ ਮੈਂਬਰ ਆ, ਅਹਿਮ ਮੈਂਬਰ ਆ ਉਹਦਾ, ਉਹਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਉੱਥੋਂ ਦੀ ਪੁਲਿਸ ਨੇ ਇਹ ਇੱਥੋਂ ਭਾਰਤ ਦੀ ਸਰਕਾਰ ਦੇ ਵੱਲੋਂ ਭੇਜੇ ਗਏ ਕੁਝ ਜਿਹੜੇ ਦਸਤਾਵੇਜ਼ ਨੇ ਉਹਦੇ ਉੱਤੇ ਆਧਾਰਿਤ ਇਹ ਲਿਆ ਗਿਆ। ਕੀ ਇਹਦਾ ਲਿੰਕ ਕੋਈ ਲੁਧਿਆਣਾ ਬੰਬ ਬਲਾਸਟ ਦੇ ਨਾਲ? ਅਜੇ ਇਹਦਾ ਵਿਸਥਾਰ ਜਿਹੜਾ ਉਹ ਆਉਣਾ ਬਾਕੀ ਹੈ, ਪਰ ਇਹ ਕਨਫਰਮ ਹੈ ਕਿ ਜਸਵਿੰਦਰ ਸਿੰਘ ਮੁਲਤਾਨੀ ਨੂੰ ਹਿਰਾਸਤ ਦੇ ਵਿੱਚ ਜਰਮਨ ਦੀ ਪੁਲਿਸ ਨੇ ਉੱਥੇ ਲਿਆ। ਜੇ ਇੱਥੋਂ ਦੀ ਗੱਲ ਕਰੀਏ, ਜਿਹੜਾ ਗਗਨਦੀਪ ਸਿੰਘ ਹੈ ਜਿਹਨੇ ਇਹ ਧਮਾਕਾ ਕੀਤਾ, ਉਹਦੇ ਬਾਰੇ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਉਹ ਇਹ ਧਮਾਕਾ ਕਰਨ ਜਾਣ ਤੋਂ ਪਹਿਲਾਂ ਜਦੋਂ ਖੰਨੇ ਤੋਂ ਤੁਰਿਆ ਤਾਂ ਉਹ ਖੰਨੇ ਦੇ ਹੋਟਲ ਦੇ ਵਿੱਚ ਕੁਝ ਘੰਟੇ ਉਹਨੇ ਸਟੇ ਕੀਤਾ। ਉੱਥੋਂ ਜਿਹੜੀ ਸੀਸੀਟੀਵੀ ਫੁਟੇਜ ਹੁਣ ਨਿਕਲੀ ਆ, ਉਹਦੇ ਵਿੱਚ ਉਹਦੇ ਹੱਥ ਦੇ ਵਿੱਚ ਬੈਗ ਆ, ਜਿਹੜੀ ਉਹਦੀ ਮਹਿਲਾ ਦੋਸਤ ਆ ਉਹਦੇ ਨਾਲ ਸੀਗੀ, ਜਿਹੜੀ ਕਿ ਇਸ ਵੇਲੇ ਪੁਲਿਸ ਹਿਰਾਸਤ ਦੇ ਵਿੱਚ ਹੈ। ਪੁਲਿਸ ਨੇ ਛਾਪਾ ਮਾਰਿਆ ਇਸ ਖੰਨੇ ਦੇ ਹੋਟਲ ਦੇ ਵਿੱਚ, ਤੇ ਉੱਥੋਂ ਸੀਸੀਟੀਵੀ ਫੁਟੇਜ ਤੇ ਹੋਰ ਜਾਣਕਾਰੀ, ਖਾਸ ਤੌਰ ਦੇ ਉੱਤੇ ਜਿਹੜੇ ਉੱਥੇ ਕੰਮ ਕਰਨ ਵਾਲੇ ਮੁਲਾਜ਼ਮ ਨੇ, ਉਹਨਾਂ ਤੋਂ ਪੁੱਛਗਿੱਛ ਕੀਤੀ ਆ, ਜਿਨ੍ਹਾਂ ਦੇ ਵਿੱਚੋਂ ਕੁਝ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਅਸਲ ਦੇ ਵਿੱਚ ਇਹਦੇ ਗਗਨਦੀਪ ਦੇ ਕੁਝ ਦੋਸਤਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਇਹਦੇ ਸਾਰੀ ਡਿਟੇਲ ਨੂੰ ਖੰਗਾਲਣ ਦੇ ਵਾਸਤੇ। ਜਿਹੜਾ ਇੱਥੇ ਬੈਗ ਲੈ ਕੇ ਜਾ ਰਿਹਾ, ਸਮਝਿਆ ਜਾ ਰਿਹਾ ਕਿ ਉਹਦੇ ਵਿੱਚ ਵਿਸਫੋਟਕ ਸਮੱਗਰੀ ਹੋ ਸਕਦੀ ਹੈ, ਜਿਹੜੀ ਕਿ ਉਹ ਲੁਧਿਆਣੇ ਲੈ ਕੇ ਗਿਆ। ਤੇ ਉਹਨੇ ਕਿੱਥੋਂ ਸਿੱਖਿਆ ਜਿਹੜਾ ਇਹਨੂੰ, ਕਿਉਂਕਿ ਹਰ ਬੰਦਾ ਨਹੀਂ ਵਿਸਫੋਟਕ ਸਮੱਗਰੀ ਲੈ ਕੇ ਉਹਨੂੰ ਬੰਬ ਦੀ ਸ਼ਕਲ ਦੇ ਸਕਦਾ, ਜਾਂ ਉਹਨੂੰ ਕਿਵੇਂ ਚਲਾਉਣਾ, ਕਿਵੇਂ ਕਰਨਾ। ਕੀ ਉਹ ਉੱਥੇ ਬਾਥਰੂਮ ਦੇ ਵਿੱਚ ਇਹਨੂੰ ਅਸੈਂਬਲ ਕਰ ਰਿਹਾ ਸੀ, ਜਾਂ ਉਹਦੀ ਟਾਈਮਿੰਗ ਸੈੱਟ ਕਰ ਰਿਹਾ ਸੀਗਾ? ਇਹ ਅਜੇ ਖੁਲਾਸੇ ਹੋਣੇ ਬਾਕੀ ਆ। ਜਿਹੜੀ ਉਹਦੀ ਮਹਿਲਾ ਦੋਸਤ, ਜਿਹੜੀ ਪੰਜਾਬ ਪੁਲਿਸ ਦੀ ਹੀ ਜਿਹੜੀ ਸਬ ਇੰਸਪੈਕਟਰ ਹੈ, ਉਹਦੀ ਕੀ ਇਨਵੋਲਵਮੈਂਟ ਹੈ ਇਹਦੇ ਵਿੱਚ? ਕਿਉਂਕਿ ਇਹ ਦੋ ਚੀਜ਼ਾਂ ਜਿਹੜੀਆਂ, ਦੋਨਾਂ ਨੂੰ ਤੁਸੀਂ ਦੇਖਦੇ ਹੋ, ਗਗਨਦੀਪ ਤੇ ਉਹਦੀ ਜਿਹੜੀ ਮਹਿਲਾ ਦੋਸਤ ਹੈ, ਇਹ ਦੋਨੋਂ ਪੰਜਾਬ ਪੁਲਿਸ ਦੇ ਨਾਲ ਰਿਲੇਟਡ ਨੇ। ਗਗਨਦੀਪ ਨੂੰ ਬਰਖਾਸਤ ਹੋਇਆ ਚਿੱਟੇ ਦੇ ਦੋਸ਼ ਦੇ ਵਿੱਚ, ਤੇ ਉਹ ਇੱਥੇ ਐਸਪੀ ਦੀ ਰੀਡਰ ਦੱਸੀ ਜਾਂਦੀ ਹੈ। ਇਹ ਜਦੋਂ ਇੱਕ ਪਾਸੇ ਪੰਜਾਬ ਪੁਲਿਸ ਦੇ ਨਾਲ ਰਿਲੇਟਡ ਨੇ, ਕੁਝ ਜਿਹੜੀਆਂ ਧਿਰਾਂ ਨੇ ਉਹ ਜਬਰੀ ਇਹਨੂੰ ਦੂਜੇ ਪਾਸੇ ਲਾਉਣ ਦੇ ਯਤਨਾਂ ਦੇ ਵਿੱਚ ਨੇ ਕਿ ਇਹਦੇ ਵਿੱਚ ਇੰਟਰਨੈਸ਼ਨਲ ਇਨਵੋਲਵਮੈਂਟ ਹੈ,
ਇਹਦੇ ਵਿੱਚ ਖਾਲਿਸਤਾਨੀ ਧਿਰਾਂ ਦੀ ਇਨਵੋਲਵਮੈਂਟ ਹੈ। ਹੁਣ ਖਾਲਿਸਤਾਨੀ ਧਿਰਾਂ ਦੀ ਇਨਵੋਲਵਮੈਂਟ ਅਜੇ ਤੱਕ ਕਿਸੇ ਵੀ ਰੂਪ ਦੇ ਵਿੱਚ ਸਾਹਮਣੇ ਨਹੀਂ ਆਈ। ਜਿੰਨੀ ਦੇਰ ਤੱਕ ਉਹ ਸਾਹਮਣੇ ਨਹੀਂ ਆਉਂਦੀ ਉਨੀ ਦੇਰ ਤੱਕ ਆਈ ਥਿੰਕ ਜੇ ਇਹ ਦੋਸ਼ ਇੱਧਰ ਲਾਈ ਜਾਂਦੇ ਆ ਤੇ ਫਿਰ ਇਹ ਜਾਂਚ ਇਹਦੇ ਨਾਲ ਪ੍ਰਭਾਵਿਤ ਹੋ ਸਕਦੀ ਹੈ। ਤੁਸੀਂ ਇੱਕ ਪਾਸੇ ਇੰਟਰਨੈਸ਼ਨਲ ਪੱਧਰ ਤੇ ਵੇਖਣ ਲੱਗ ਜਾਓ, ਦੂਜੇ ਪਾਸੇ ਤੁਹਾਡੀ ਪੁਲਿਸ ਫੋਰਸ ਦੇ ਵਿੱਚੋਂ ਬਰਖਾਸਤ ਕੀਤਾ ਹੋਇਆ ਵਿਅਕਤੀ ਜਿਹੜਾ ਚਿੱਟੇ ਦੀ ਸਮਗਲਿੰਗ ਦੇ ਵਿੱਚ ਹੈ, ਉਹਦੀ ਐਕਚੁਅਲੀ ਅੱਗੇ ਤੋਂ ਅੱਗੇ ਇਨਵੋਲਵਮੈਂਟ ਕੀ ਆ, ਉਸ ਪਾਸੇ ਵੱਲ ਨੂੰ ਨਾ ਤੁਰੋ। ਇਹ ਹੈਰਾਨੀ ਹੈ। ਦੇਖੋ ਕਿ ਕੁਝ ਜਿਹੜੇ ਸੂਤਰ ਨੇ, ਜਿਹੜੇ ਰਿਲਾਇਬਲ ਸੋਰਸ ਨੇ, ਜਿਹੜੇ ਉਹ ਇਹ ਦੱਸਦੇ ਆ ਕਿ ਜਦੋਂ ਇਹਦੀ ਗਗਨਦੀਪ ਦੀ ਗ੍ਰਿਫਤਾਰੀ ਹੋਈ ਆ 19 ਦੇ ਵਿੱਚ, ਉਦੋਂ ਇਹਨੇ ਇੱਕ ਇਹਦਾ ਜਿਹੜਾ ਉੱਪਰ ਪੁਲਿਸ ਵਾਲਾ ਸੀ ਉਹਦਾ ਨਾਮ ਲਿਆ ਸੀ। ਜਦੋਂ ਐਸਟੀਐਫ ਨੇ ਉਹਦੇ ਤੋਂ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇੱਕ ਸਿਆਸੀ ਆਗੂ ਦਾ, ਜਿਹੜੇ ਉਸ ਹਲਕੇ ਨੂੰ ਰਿਪਰੈਜ਼ੈਂਟ ਕਰਦਾ, ਉਹਦਾ ਨਾਮ ਆ ਗਿਆ। ਉਹਦੇ ਤੋਂ ਜਦੋਂ ਪੁੱਛਗਿੱਛ ਦੀ ਗੱਲ ਕੀਤੀ ਗਈ ਤਾਂ ਉਹਨੇ ਲੁਧਿਆਣੇ ਦੇ ਇੱਕ ਵੱਡੇ ਆਗੂ ਦਾ ਨਾਮ ਲੈਤਾ। ਜਦੋਂ ਇਹ ਪਰਤਾਂ ਜਿਹੜੀਆਂ ਸੀਗੀਆਂ ਉਧੜਨ ਵਾਲੇ ਪਾਸੇ ਨੂੰ ਤੁਰ ਪਈਆਂ, ਮਤਲਬ ਕਿ ਲੀਰਾਂ ਦੀ ਖਿੱਦੋ, ਜਿਵੇਂ ਇੰਸਪੈਕਟਰ ਇੱਥੋਂ ਫੜਿਆ ਗਿਆ ਸੀਗਾ ਜਲੰਧਰ ਤੋਂ, ਉਹਦੀ ਜਿਸ ਤਰੀਕੇ ਨਾਲ ਉਹ ਉਧੜਨੀ ਸ਼ੁਰੂ ਹੋਈ ਸੀ, ਇਹ ਵੀ ਉਧੜਨੀ ਸ਼ੁਰੂ ਹੋਈ ਸੀ 19 ਦੇ ਵਿੱਚ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਰਾਜ ਦੇ ਸੱਤਾਧਾਰੀ ਸੀ ਮੇਨ, ਫਿਰ ਉਹਨਾਂ ਨੇ ਨਾਲ ਦੀ ਨਾਲ ਇਹ ਜਾਂਚ ਰੁਕਵਾਈ, ਜਿਵੇਂ ਇੰਸਪੈਕਟਰ ਇੰਦਰਜੀਤ ਵਾਲੀ ਜਾਂਚ ਰੁਕੀ ਸੀਗੀ, ਕਿਉਂਕਿ ਉਹਦੇ ਵਿੱਚ ਉਹ ਵੀ ਇੱਕ ਐਸਐਸਪੀ ਤੱਕ ਚਲੇਗੀ ਤੇ ਐਸਐਸਪੀ ਤੋਂ ਅੱਗੇ ਫਿਰ ਅਗਲਿਆਂ ਤੱਕ ਚਲੇਗੀ, ਉਹ ਵੀ ਜਾਂਚ ਰੋਕ ਦਿੱਤੀ ਗਈ। ਇਹ ਜਾਂਚ ਵੀ ਉਦੋਂ ਮੇਰੀ ਜਾਣਕਾਰੀ ਦੇ ਮੁਤਾਬਕ ਰੋਕ ਦਿੱਤੀ ਗਈ ਕਿ ਇਹ ਤਾਂ ਗਾਂ ਦੀ ਗਾਂ ਪਤਾ ਨਹੀਂ ਕਿੱਥੋਂ ਤੱਕ ਜਿਹੜੀ ਉਹ ਚੱਲ ਜੂਗੀ। ਜੇ ਉਦੋਂ ਇਹ ਜਾਂਚ ਕੀਤੀ ਜਾਂਦੀ ਤੇ ਅੱਜ ਵਾਲੀ ਸਿਚੁਏਸ਼ਨ ਦੇ ਵਿੱਚ ਇਹ ਕਹਾਣੀ ਨਾ ਆਉਂਦੀ। ਜਿਹੜਾ ਇਹਦਾ ਇੰਟਰਨੈਸ਼ਨਲ ਲਿੰਕ ਦੱਸਿਆ ਜਾ ਰਿਹਾ, ਉਹ ਅੱਜ ਦੱਸ ਕੇ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇਹ ਜਾਂਚ ਫਿਰ ਉੱਥੇ ਇੱਕ ਗੋਲ-ਮੋਲ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਕਿਉਂਕਿ ਇਹਦੇ ਵਿੱਚ ਜਿਹੜੀ ਅਹਿਮ ਕੜੀ ਆ ਉਹ ਗਗਨਦੀਪ ਹੀ ਹੈ, ਜਿਹੜਾ ਕਿ ਇਸ ਧਮਾਕੇ ਦੇ ਵਿੱਚ ਮਾਰਿਆ ਗਿਆ। ਬਿਲਕੁਲ ਜੀ, ਨਾਲੇ ਪੁਲਿਸ ਦੇ ਨਾਲ ਜੁੜਦੀਆਂ ਤੰਦਾਂ ਗੋਲਮੋਲ ਹੋਊਗਾ। ਮੁਲਕ ਵਿੱਚ ਜਿਹੜੇ ਨਫ਼ਰਤੀ ਭਾਸ਼ਣ ਚੱਲ ਰਹੇ ਆ, 76 ਵਕੀਲਾਂ ਨੇ ਸੁਪਰੀਮ ਕੋਰਟ ਨੂੰ ਲਿਖਿਆ। ਦੇਖੋ ਇਹ ਬੜੇ ਤੇਜ਼ ਹੋਏ ਆ। ਜੇ ਜਿਹੜੀ ਇੱਥੇ ਰਾਏਪੁਰ ਦੇ ਵਿੱਚ ਇੱਕ ਤਾਂ ਜਿਹੜਾ ਨੱਥੂ ਰਾਮ ਗੋਡਸਾ, ਉਹਦੀ ਤਾਰੀਫ ਕੀਤੀ ਗਈ, ਮਹਾਤਮਾ ਗਾਂਧੀ ਦੇ ਉੱਤੇ ਬੋਲਿਆ ਗਿਆ। ਉਹ ਜਿਹੜਾ ਬੋਲਣ ਵਾਲਾ ਉਹ ਵੀ ਇੱਕ ਆਪਣੇ ਆਪ ਨੂੰ ਜਿਹੜਾ ਉਹ ਸੰਤ ਅਖਵਾਉਂਦਾ, ਤੇ ਉਹਦੇ ਖਿਲਾਫ ਮਾਮਲਾ ਦਰਜ ਹੋ ਗਿਆ। ਪਰ ਉਹ ਤੋਂ ਬਿਨਾਂ ਕੁਝ ਨਫ਼ਰਤੀ ਭਾਸ਼ਣ ਪਿਛਲੇ ਦਿਨਾਂ ਤੋਂ ਚੱਲ ਰਹੇ ਆ। ਦਿੱਲੀ ਤੇ ਹਰਿਦੁਆਰ ਦੇ ਵਿੱਚ ਜਿਹੜੇ ਸਮਾਗਮ ਕੀਤੇ ਗਏ ਆ, ਉਹਨਾਂ ਦੇ ਬਾਰੇ ਦੇ ਵਿੱਚ 76 ਵਕੀਲਾਂ ਨੇ ਚੀਫ ਜਸਟਿਸ ਜਿਹੜੇ NV ਰਮੰਨਾ ਨੇ, ਉਹਨਾਂ ਨੂੰ ਚਿੱਠੀ ਲਿਖੀ ਆ ਤੇ ਇਹ ਗੱਲ ਆਖੀ ਆ ਕਿ ਉਹ ਇਹਨਾਂ ਨਫ਼ਰਤੀ ਭਾਸ਼ਣਾਂ ਦਾ ਸੂਓ ਮੋਟੋ ਲੈਣ। ਚਿੱਠੀ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਇਹਨਾਂ ਸਮਾਗਮਾਂ ਦੇ ਦੌਰਾਨ ਦਿੱਤੇ ਗਏ ਭਾਸ਼ਣ ਜਿਹੜੇ ਆ, ਉਹ ਸਿਰਫ ਭਾਸ਼ਣ ਨਹੀਂ ਗਏ, ਬਲਕਿ ਇੱਕ ਪੂਰੇ ਭਾਈਚਾਰੇ ਦੇ ਕਤਲ ਦਾ ਸੱਦਾ ਦਿੱਤਾ ਗਿਆ। ਇਹਦੇ ਵਿੱਚ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਆ, ਦੇਖੀ ਹੋਊਗੀ ਬਹੁਤ ਸਾਰੇ ਸਰੋਤਿਆਂ ਨੇ, ਇਹ ਉਸ ਵੀਡੀਓ ਨੂੰ ਆਧਾਰ ਬਣਾ ਕੇ ਚਿੱਠੀ ਲਿਖੀ ਗਈ ਆ। ਬੇਸ਼ੱਕ ਇਹ ਚੈਨਲਾਂ ਦੇ ਉੱਤੇ ਵੀ ਕੁਝ ਥਾਵਾਂ ਦੇ ਉੱਤੇ ਖਬਰਾਂ ਦੇ ਰੂਪ ਦੇ ਵਿੱਚ ਆਈ, ਪਰ ਜ਼ਿਆਦਾ ਇਹ ਵਾਇਰਲ ਸੋਸ਼ਲ ਮੀਡੀਆ ਦੇ ਉੱਤੇ ਹੋਈ, ਜਿਹਦੇ ਵਿੱਚ ਇੱਕ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਖਾਸ ਡਰੈਸ ਦੇ ਵਿੱਚ ਸਹੁੰ ਚੁੱਕ ਰਹੇ ਆ। ਔਰ ਇਹਦੇ ਵਿੱਚ ਇਹਨਾਂ ਵਕੀਲਾਂ ਨੇ ਇਹ ਗੱਲ ਲਿਖੀ ਆ ਕਿ ਇਹ ਭਾਸ਼ਣ ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵਾਸਤੇ ਹੀ ਖਤਰਾ ਨਹੀਂ, ਬਲਕਿ ਜਿਹੜਾ ਇੱਕ ਭਾਈਚਾਰਾ ਹੈ, ਜਿਹੜੇ ਕਰੋੜਾਂ ਨਾਗਰਿਕ ਨੇ, ਮੁਸਲਿਮ ਜਿਹੜੇ ਨੇ, ਉਹਨਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ। ਔਰ ਇਸ ਚਿੱਠੀ ਦੇ ਵਿੱਚ ਧਿਆਨ ਦਿਵਾਇਆ ਗਿਆ ਕਿ ਇਹ ਭਾਸ਼ਣ ਇੱਕ ਲੜੀ ਦਾ ਹਿੱਸਾ ਨੇ, ਜਿਹੜੇ ਪਹਿਲਾਂ ਵੀ ਦਿੱਤੇ ਗਏ ਨੇ, ਤੇ ਇਹਦੇ ਉੱਤੇ ਤੁਰੰਤ ਸੁਪਰੀਮ ਕੋਰਟ ਦੀ ਦਖਲ ਦੀ ਲੋੜ ਹੈ ਤਾਂ ਕਿ ਇਸ ਤਰ੍ਹਾਂ ਦੇ ਸਮਾਗਮ ਰੋਕੇ ਜਾਣ, ਜਿਹੜੇ ਕਿ ਡੇ ਬਾਈ ਡੇ ਵੱਧਦੇ ਤੁਰੇ ਜਾ ਰਹੇ ਨੇ। ਇਹਦੇ ਵਿੱਚ ਸੀਨੀਅਰ ਵਕੀਲ ਸਲਮਾਨ ਖੁਰਸ਼ੀਦ, ਦੁਸ਼ਯੰਤ ਦਵੇ, ਮੀਨਾਕਸ਼ੀ ਅਰੋੜਾ ਦੇ ਸਾਈਨ ਨੇ। ਉੱਤਰਾਖੰਡ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਤਿੰਦਰ ਨਾਰਾਇਣ ਤਿਆਗੀ ਤੇ ਕਈ ਹੋਰਾਂ ਦੇ ਖਿਲਾਫ ਪਹਿਲਾਂ ਹੀ FIR ਹੋ ਚੁੱਕੀ ਹੈ। ਇਹਨਾਂ ਦੇ ਉੱਤੇ ਦੋਸ਼ ਹੈ ਕਿ ਧਰਮ ਸੰਸਦ ਸਮਾਗਮ ਦੇ ਦੌਰਾਨ ਇਹਨਾਂ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤੀ ਭਾਸ਼ਣ ਦੇ ਕੇ ਹਿੰਸਾ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਧਰਮ ਸੰਸਦ ਨਫ਼ਰਤੀ ਭਾਸ਼ਣ ਮਾਮਲੇ 'ਚ ਹਰਿਦੁਆਰ ਪੁਲਿਸ ਨੇ 20 ਕੇਸ ਦਰਜ ਕੀਤਾ। ਸਮਾਗਮ ਦੀ ਫੁਟੇਜ ਸਕੈਨ ਕਰਨ ਤੋਂ ਬਾਅਦ ਸਵਾਮੀ ਧਰਮਦਾਸ ਦੇ ਸਾਧਵੀ ਅੰਨਾਪੂਰਨਾ ਦਾ ਨਾਂ FIR ਦੇ ਵਿੱਚ
ਜੋੜਿਆ ਗਿਆ। ਇਹ ਥਾਂ-ਥਾਂ ਦੇ ਉੱਤੇ ਜਿਹੜੇ ਹੋ ਰਹੇ ਭਾਸ਼ਣ ਨੇ, ਇਹ ਜਿਹੜੀਆਂ ਚੋਣਾਂ ਆ ਰਹੀਆਂ ਨੇ, ਉਹਨਾਂ ਨੂੰ ਸਾਹਮਣੇ ਰੱਖ ਕੇ ਵੀ ਨੇ। ਜੇ ਤੁਸੀਂ ਪਿਛਲੇ ਦਿਨਾਂ ਤੋਂ ਜੇ ਦੇਖਿਆ ਹੋਊਗਾ ਤੇ ਕੋਈ ਡਿਵੈਲਪਮੈਂਟ ਦੀ ਗੱਲ ਜਿਹੜੀ ਆ ਉਹ ਡਬਲ ਇੰਜਨ ਵਾਲੇ ਨਹੀਂ ਕਰ ਰਹੇ। ਉਹ ਉੱਥੇ ਮਹਿਜ਼ ਜਿਹੜੀ ਚੀਜ਼ ਨੂੰ ਉਭਾਰ ਰਹੇ ਆ, ਉਹ ਜਾਂ ਤਾਂ ਜਿਹੜਾ ਮੰਦਿਰ ਹੈ ਉਹਨੂੰ ਉਭਾਰ ਰਹੇ, ਜਿੱਥੇ ਹੋਰ ਮੰਦਿਰ ਬਣਨੇ ਨੇ ਉਹਨੂੰ ਉਭਾਰ ਰਹੇ ਆ, ਜਾਂ ਇਹਨਾਂ ਚੀਜ਼ਾਂ ਨੂੰ ਉਭਾਰ ਰਹੇ ਆ ਜਿਹਦੇ ਵਿੱਚ ਦੂਜੇ ਭਾਈਚਾਰੇ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਸਕੇ। ਜਿੰਨੀਆਂ ਮਰਜ਼ੀ ਵੀਡੀਓਜ਼ ਤੁਸੀਂ ਦੇਖ ਲਓ। ਹੁਣ ਇਹ ਨਾਮਵਰ ਵਕੀਲ ਨੇ ਸੁਪਰੀਮ ਕੋਰਟ ਦੇ, ਮੁਲਕ ਦੇ ਨਾਮਵਰ ਵਕੀਲ ਨੇ, ਜਿਨ੍ਹਾਂ 76 ਜਾਣਿਆਂ ਨੇ ਇਹ ਚਿੱਠੀ ਲਿਖੀ ਆ। ਅਜੇ ਇਹਦੇ ਉੱਤੇ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦਾ ਪ੍ਰਤੀਕਰਮ ਆਉਣਾ ਬਾਕੀ ਆ। ਉਂਝ ਵੈਸੇ ਜਿਹੜੇ ਰਮੰਨਾ ਸਾਹਿਬ ਨੇ, ਉਹਨਾਂ ਤੋਂ ਆਸ ਬੜੀ ਹੈ, NV ਰਮੰਨਾ ਹੋਰਾਂ ਤੋਂ, ਕਿਉਂਕਿ ਉਹਨਾਂ ਨੇ ਜਿਹੜੀ ਜੁਡੀਸ਼ਰੀ ਹੈ ਉਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਕੇ ਲੈ ਕੇ ਆਂਦਾ। ਜਿਹੜੀਆਂ ਖਾਸ ਤੌਰ ਦੇ ਉੱਤੇ, ਚਾਹੇ ਉਹ ਲਖੀਮਪੁਰ ਖੀਰੀ ਮਾਮਲਾ ਹੈ, ਚਾਹੇ ਉਹ ਜਿਹੜਾ ਜਸੂਸੀ ਵਾਲਾ ਮਾਮਲਾ ਹੈ ਪੈਗਾਸਸ ਉਹ ਹੋਵੇ, ਜਾਂ ਇਸ ਤਰ੍ਹਾਂ ਦੇ ਮਾਮਲੇ ਹੋਣ, ਉਹਦੇ ਵਿੱਚ ਜਿਸ ਕਿਸਮ ਦੇ ਨਾਲ ਉਹਨਾਂ ਨੇ ਸਰਕਾਰਾਂ ਨੂੰ ਜਾਂ ਨਫ਼ਰਤ ਫੈਲਾਉਣ ਵਾਲਿਆਂ ਨੂੰ ਖਿੱਚਿਆ, ਉਹਦੇ ਤੋਂ ਇਸ ਚੀਜ਼ ਦੀ ਆਸ ਕੀਤੀ ਜਾ ਸਕਦੀ ਹੈ ਕਿ 76 ਵਕੀਲਾਂ ਦੀ ਇਸ ਚਿੱਠੀ ਨੂੰ ਇਗਨੋਰ ਬਿਲਕੁਲ ਨਹੀਂ ਕੀਤਾ ਜਾਊਗਾ ਔਰ ਇਹਦੇ ਉੱਤੇ ਸੂਓ ਮੋਟੋ ਸੁਪਰੀਮ ਕੋਰਟ ਲਊਗੀ। ਬਿਲਕੁਲ ਚਾਹੀਦਾ ਵੀ ਹੈ ਜੀ। ਜਾਂਦੇ ਜਾਂਦੇ ਸਿਹਤ ਸੇਵਾਵਾਂ ਦੀ ਵੀ ਜੇ ਗੱਲ ਕਰ ਲਈਏ, ਕੇਰਲ ਦੀ ਤਾਂ ਝੰਡੀ ਆ, ਤਾਂ ਉੱਤਰ ਪ੍ਰਦੇਸ਼ ਸਭ ਤੋਂ ਹੇਠਾਂ। ਇਹ ਨੀਤੀ ਆਯੋਗ ਆ ਜੀ, ਜਿਹੜਾ ਕਿ ਹਰ ਸਾਲ ਸਿਹਤ ਦੇ ਸੰਬੰਧੀ ਅੰਕੜੇ ਜਾਰੀ ਕਰਦਾ। ਕੇਰਲਾ ਜਿਹੜਾ ਉਹ ਪਹਿਲੇ ਨੰਬਰ ਦੇ ਉੱਤੇ ਆ ਜੀ ਸਿਹਤ ਸੇਵਾਵਾਂ ਦੇ ਵਿੱਚ, 82.20% ਦੇ ਨਾਲ। ਇੱਕ ਚੀਜ਼ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀਗੀ, ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਕੇਰਲਾ ਦੇ ਵਿੱਚ ਜਿੱਥੇ 2-4 ਸੀਟਾਂ ਦੇ ਉੱਤੇ ਜਿੱਤ ਗਈ ਇੱਕ ਪਾਰਟੀ ਜਿਹੜੀ ਨਫ਼ਰਤੀ ਭਾਸ਼ਣਾਂ ਦਾ ਸਹਾਰਾ ਲੈਂਦੀ ਹੈ, ਤੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਵਿਜਨ, ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਐਜੂਕੇਸ਼ਨ ਦੇ ਉੱਤੇ ਜ਼ੋਰ ਦੇਵਾਂਗੇ, ਕਿ ਇੱਥੇ ਕਿਉਂ ਲੋਕਾਂ ਨੇ ਉਸ ਪਾਸੇ ਵੋਟਾਂ ਪਾਈਆਂ। ਇਹ ਵਿਜ਼ਨ ਹੈ, ਵਿਜਨ ਹੋਰਾਂ ਦਾ ਵਿਜ਼ਨ ਬੜਾ ਕਲੀਅਰ ਹੈ। ਉਹਨਾਂ ਨੇ ਪਿਛਲੇ ਦਿਨੀ ਨਵੇਂ ਤਜਰਬੇ ਵੀ ਕੀਤੇ। ਪਿਛਲੀਆਂ ਚੋਣਾਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਹੋ ਕੇ ਹਟੀਆਂ ਨੇ, ਪੱਛਮੀ ਬੰਗਾਲ ਦੇ ਨਾਲ ਕੇਰਲਾ ਦੇ ਵਿੱਚ ਵੀ ਹੋਈਆਂ ਸੀ, ਉੱਥੇ ਉਹਨਾਂ ਨੇ ਜਿਹੜੇ ਦੂਜੀ ਵਾਰੀ ਜਿੱਤ ਕੇ ਆਏ ਸੀਗੇ ਉਹਨਾਂ ਨੂੰ ਪਾਸੇ ਕਰਕੇ ਨਵਿਆਂ ਨੂੰ ਚਾਂਸ ਦਿੱਤੇ। ਅੱਛਾ, ਨਵਿਆਂ ਨੂੰ ਜਿਨ੍ਹਾਂ ਨੂੰ ਚਾਂਸ ਦਿੱਤੇ ਉਹਦੇ ਵਿੱਚ ਵਕੀਲ ਸ਼ਾਮਲ ਨੇ, ਉਹਦੇ ਵਿੱਚ ਡਾਕਟਰ ਸ਼ਾਮਲ ਨੇ। ਜਿਹੜੇ ਪਹਿਲਾਂ ਮੰਤਰੀ ਰਹੇ, ਮੰਤਰੀ ਹਟਾ ਕੇ ਨਵੇਂ ਮੰਤਰੀ, ਇਹ ਕਹਿਤਾ ਪਹਿਲਾਂ ਹੀ ਕਿ ਅਸੀਂ ਮੰਤਰੀ ਵੀ ਨਵੇਂ ਬਣਾਵਾਂਗੇ। ਔਰ ਇਹ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤੇ, ਮਤਲਬ ਕਿ ਚੋਣਾਂ ਜਿੱਤ ਕੇ ਨਹੀਂ, ਚੋਣਾਂ ਤੋਂ ਪਹਿਲਾਂ ਇਹਦੇ ਆਧਾਰ ਦੇ ਉੱਤੇ ਉਹਨਾਂ ਨੇ ਚੋਣਾਂ ਲੜੀਆਂ। ਉਹਨਾਂ ਦਾ ਵਿਰੋਧ ਵੀ ਹੋਇਆ, ਪਰ ਉਹਨਾਂ ਦੀ ਪਾਰਟੀ ਮੁੜ ਕੇ ਫੇਰ ਸੱਤਾ ਦੇ ਵਿੱਚ ਆ ਗਈ। ਲੋਕੀ ਉੱਥੇ ਪੜ੍ਹੇ ਲਿਖੇ ਨੇ, ਇਹਨਾਂ ਚੀਜ਼ਾਂ ਨੂੰ ਉਹ ਵਡਿਆਉਂਦੇ ਨੇ, ਇਸੇ ਕਰਕੇ ਲੋਕਾਂ ਨੂੰ ਉਹ ਪੇ ਬੈਕ ਵੀ ਕਰਦੇ ਆ। ਦੋ ਚੀਜ਼ਾਂ ਤੁਸੀਂ ਦੇਖੋਗੇ, ਇੱਕ ਪਾਸੇ ਕੇਰਲਾ ਲਾ ਲਓ, ਦੂਜੇ ਪਾਸੇ ਉੱਤਰ ਪ੍ਰਦੇਸ਼ ਲਾ ਲਓ। ਉੱਤਰ ਪ੍ਰਦੇਸ਼ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਕਹੀ ਜਾਂਦੀ ਹੈ, ਬਿਹਾਰ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਕਹੀ ਜਾਂਦੀ ਹੈ। ਇਹ ਭਾਰਤੀ ਜਨਤਾ ਪਾਰਟੀ ਨੇ ਨਾਅਰੇ ਦਿੱਤੇ ਹੋਏ ਨੇ ਦੋਨੋਂ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਨਾਅਰੇ ਦਿੱਤੇ ਹੋਏ ਨੇ। ਡਬਲ ਇੰਜਨ ਤੋਂ ਭਾਵ ਉਹ ਇਹ ਕਹਿੰਦੇ ਆ ਕਿ ਇੱਕ ਮੁੱਖ ਮੰਤਰੀ ਇੰਜਨ ਤੇ ਇੱਕ ਪ੍ਰਧਾਨ ਮੰਤਰੀ ਉੱਤੇ ਇੰਜਨ। ਜਿਹੜਾ ਇਹ ਸਿਹਤ ਸੈਕਟਰ ਆ, ਇਹਦੇ ਵਿੱਚ ਜਿੱਥੇ ਕੇਰਲਾ 82.20 ਅੰਕਾਂ ਦੇ ਨਾਲ ਰਾਜਾਂ ਦੇ ਵਿੱਚੋਂ ਸਿਖਰ ਦੇ ਉੱਤੇ ਬੈਠਾ, ਉੱਤਰ ਪ੍ਰਦੇਸ਼ ਇਸ ਸੂਚੀ ਦੇ ਵਿੱਚ ਬਿਲਕੁਲ ਜਿਹੜਾ ਉਹ ਹੇਠਲੇ ਪੱਧਰ ਦੇ ਉੱਤੇ ਬੈਠਾ। ਜਿਹੜੇ ਹੇਠਲੇ ਪੱਧਰ ਦੇ ਉੱਤੇ ਬੈਠੇ ਆ ਉਹਦੇ ਵਿੱਚ ਬਿਹਾਰ ਵੀ ਸ਼ਾਮਲ ਹੈ। ਇਹ ਦੋਨੋਂ ਜਿਹੜੇ ਰਾਜ ਨੇ ਇਹ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਨੇ। ਦੋਨਾਂ ਥਾਵਾਂ ਦੇ ਉੱਤੇ ਡਬਲ ਇੰਜਨ ਦੀ ਸਰਕਾਰ ਹੈ, ਜਦੋਂ ਕਿ ਕੇਰਲਾ ਦੇ ਵਿੱਚ ਸਿੰਗਲ ਇੰਜਨ ਦੀ ਸਰਕਾਰ ਹੈ। ਔਰ ਉਸ ਇੰਜਨ ਦੀ ਸਰਕਾਰ ਹੈ ਜਿਹੜਾ ਕਿ ਹਰ ਵਾਰੇ ਆਪਣੀਆਂ, ਜਦੋਂ ਮਾਫ ਕਰਨਾ, ਹਰ ਵਾਰੇ ਨਹੀਂ, ਹਰ ਜਿਹੜੀ ਟਰਮ ਹੈ ਉਹਦੇ ਤੋਂ ਬਾਅਦ ਇਸ ਤਰ੍ਹਾਂ ਦੇ ਡੱਬੇ ਲਿਆਉਣ ਦੇ ਯਤਨਾਂ ਦੇ ਵਿੱਚ ਹੈ, ਜਿਹੜੇ ਕਿ ਨਵੇਂ ਹੋਣ, ਫਰੈਸ਼ ਹੋਣ ਤੇ ਉਹਨਾਂ ਦੇ ਵਿੱਚ ਲੇਟੈਸਟ ਸਹੂਲਤਾਂ ਹੋਣ। ਜੇ ਆਪਾਂ ਪੰਜਾਬ ਦੀ ਗੱਲ ਸ਼ੁਰੂ ਚ ਥੋੜੀ ਜਿਹੀ ਕਰ ਲਈਏ ਤੇ ਉਹ 8ਵੇਂ ਨੰਬਰ ਦੇ ਉੱਤੇ ਹੈ। ਇੰਨਾ ਕੁ ਸੁਧਾਰ ਹੋਇਆ ਕਿ ਉਹ 9ਵੇਂ ਤੋਂ 8ਵੇਂ ਦੇ ਉੱਤੇ ਆ ਗਿਆ, ਬਸ ਇਦੋਂ ਨਹੀਂ ਜ਼ਿਆਦਾ। ਔਰ ਜਿਹੜਾ ਚੰਡੀਗੜ੍ਹ ਹੈ, ਯੂਟੀਜ਼ ਦੇ ਵਿੱਚੋਂ ਜਿਹੜੇ ਯੂਨੀਅਨ ਟੈਰੀਟਰੀਜ਼ ਨੇ, ਕੇਂਦਰ ਦੇ ਅੰਡਰ ਨੇ, ਉਹਨਾਂ ਦੇ ਵਿੱਚੋਂ ਚੰਡੀਗੜ੍ਹ ਪਹਿਲੇ ਨੰਬਰ ਦੇ ਉੱਤੇ ਆ। ਹਾਲਾਂਕਿ ਉਹ ਪਹਿਲੇ ਨੰਬਰ ਤੋਂ 1 ਤੋਂ ਖਿਸਕ ਕੇ ਦੂਜੇ ਨੰਬਰ ਦੇ ਉੱਤੇ ਚਲੇ ਗਿਆ, ਪਰ ਉਹਦੇ ਨਾਲ ਉਹਦੀ ਰੈਂਕਿੰਗ ਦੇ ਵਿੱਚ ਫਰਕ ਨਹੀਂ ਪਿਆ, ਉਹ ਅਜੇ ਵੀ ਉੱਥੇ ਟੌਪ ਦੇ ਉੱਤੇ ਹੈਗਾ।
ਬਿਹਾਰ ਦੂਜੇ, ਯੂਪੀ ਤੋਂ ਬਾਅਦ ਬਿਹਾਰ ਤੇ ਮੱਧ ਪ੍ਰਦੇਸ਼ ਤੀਜੀ ਥਾਂ ਦੇ ਉੱਤੇ ਹੈ। ਜਿਹੜਾ ਇਸ ਮਾਮਲੇ ਦੇ ਉੱਤੇ ਮੱਧ ਪ੍ਰਦੇਸ਼ ਦੀ ਕਾਰਗੁਜ਼ਾਰੀ ਵੀ ਚੰਗੀ ਹੈ। ਇੰਕਰੀਮੈਂਟਲ ਕਾਰਗੁਜ਼ਾਰੀ ਜਿਹੜੀ ਹੈ 18-19 ਤੋਂ ਰੈਫਰੈਂਸ ਸਾਲ 19-20 ਦੇ ਵਿੱਚ ਸਭ ਤੋਂ ਵੱਧ ਇੰਕਰੀਮੈਂਟਲ ਜਿਹੜੀ ਤਬਦੀਲੀ ਕਰਕੇ ਯੂਪੀ ਪਹਿਲੀ ਜਗ੍ਹਾ ਦੇ ਉੱਤੇ ਆ। ਛੋਟੇ ਰਾਜਾਂ ਦੇ ਵਿੱਚੋਂ ਕੁੱਲ ਮਿਲਾ ਕੇ ਬਿਹਤਰੀਨ ਇੰਕਰੀਮੈਂਟਲ ਕਾਰਗੁਜ਼ਾਰੀ ਦੇ ਵਿੱਚੋਂ ਮਿਜ਼ੋਰਮ ਸਿਖਰ ਦੇ ਉੱਤੇ ਆ। ਔਰ ਜਿਹੜੀਆਂ ਯੂਨੀਅਨ ਟੈਰੀਟਰੀਜ਼ ਨੇ ਉਹਦੇ ਵਿੱਚੋਂ ਦਾਦਰਾ ਤੇ ਨਗਰ ਹਵੇਲੀ, ਦਮਨ ਤੇ ਦਿਓ ਇਹ ਓਵਰਆਲ ਕਾਰਗੁਜ਼ਾਰੀ ਦੇ ਵਿੱਚ ਸਿਖਰ ਦੇ ਉੱਤੇ ਨੇ। ਚੰਡੀਗੜ੍ਹ ਜਿਹਨੂੰ 62.53 ਪੁਆਇੰਟ ਮਿਲੇ ਆ, ਉਹ ਪਹਿਲਾਂ ਵੀ ਇਸ ਸੂਚੀ ਦੇ ਉੱਤੇ ਸਿਖਰ ਤੇ ਸੀ, ਐਤਕੀ ਦੂਜੀ ਜਗ੍ਹਾ ਦੇ ਉੱਤੇ ਆ, ਪਰ ਜੇ ਰੈਂਕਿੰਗ ਦੇ ਹਿਸਾਬ ਲਾਉਨੇ ਆ ਤਾਂ ਸਟਿਲ ਅਜੇ ਵੀ ਪਹਿਲੇ ਨੰਬਰ ਦੇ ਉੱਤੇ ਹੈਗਾ। ਦਿੱਲੀ 5ਵੇਂ ਤੇ ਜੰਮੂ ਕਸ਼ਮੀਰ 6ਵੀਂ ਜਗ੍ਹਾ ਦੇ ਉੱਤੇ ਆ। ਇੰਕਰੀਮੈਂਟਲ ਕਾਰਗੁਜ਼ਾਰੀ ਦੇ ਵਿੱਚ ਜੰਮੂ ਤੇ ਕਸ਼ਮੀਰ ਦੇ ਜਿਹੜਾ ਉਹਦੀ ਸਰਦਾਰੀ ਹੈ। ਇੰਕਰੀਮੈਂਟਲ ਮਤਲਬ ਕਿ ਉਹਨਾਂ ਨੇ ਯਤਨ ਕੀਤੇ ਆ ਜਿਹੜੇ ਇਹਨੂੰ ਠੀਕ ਕਰਨ ਦੇ ਵਾਸਤੇ। ਰਾਜਸਥਾਨ ਮੁਕੰਮਲ ਤੇ ਇੰਕਰੀਮੈਂਟਲ ਕਾਰਗੁਜ਼ਾਰੀ ਦੇ ਵਿੱਚ ਸਭ ਤੋਂ ਕਮਜ਼ੋਰ ਰਿਹਾ। ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਛੋਟੇ ਰਾਜਾਂ ਦੇ ਵਿੱਚੋਂ ਮਿਜ਼ੋਰਮ ਤੇ ਤ੍ਰਿਪੁਰਾ ਦੇ ਵਿੱਚ ਮੁਕੰਮਲ ਤੇ ਇੰਕਰੀਮੈਂਟਲ ਕਾਰਗੁਜ਼ਾਰੀ ਦੇ ਵਿੱਚ ਸੁਧਾਰ ਜਿਹੜੇ ਉਹ ਵੇਖਣ ਨੂੰ ਮਿਲੇ ਨੇ। ਇਹ ਰਿਪੋਰਟ ਉਦੋਂ ਆਈ ਆ ਜਦੋਂ 5 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਔਰ ਉੱਤਰ ਪ੍ਰਦੇਸ਼ ਦੇ ਉੱਤੇ ਸਾਰਾ ਜ਼ੋਰ ਲੱਗਿਆ ਹੋਇਆ ਭਾਰਤੀ ਜਨਤਾ ਪਾਰਟੀ ਦਾ ਕਿ ਕਿਸੇ ਤਰੀਕੇ ਦੇ ਨਾਲ ਉੱਤਰ ਪ੍ਰਦੇਸ਼ ਉਹ ਜਿੱਤਣਾ ਚਾਹੁੰਦੇ ਨੇ। ਪਰ ਜੇ ਆਪਾਂ ਗੱਲ ਕਰੀਏ ਸਿਹਤ ਸੇਵਾਵਾਂ ਦੀ ਤੇ ਉਹ ਪਛੜਾਪਨ ਇੰਨਾ ਕਿ ਉੱਤਰ ਪ੍ਰਦੇਸ਼ ਅਖੀਰਲੇ ਨੰਬਰ ਦੇ ਉੱਤੇ ਖੜਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।